ਸੋ ਅੱਜ ਇੰਗਲਿਸ਼ ਲੈਂਗੁਏਜ ਦੇ ਲਈ ਜੋ EMLS ਦੀਆਂ ਆਈ ਥਿੰਕ ਕਲਾਸਿਸ ਹੁੰਦੇ ਕੋਰਸਿਸ ਹੁੰਦੇ ਆ ਉਹਦੇ ਬਾਰੇ ਥੋੜੀ ਜਾਣਕਾਰੀ ਦੱਸਿਓ। ਜਿੱਦਾਂ ਆਪਣੇ ਇੰਗਲਿਸ਼ ਫॉर ਮਲਟੀਲਿੰਗੁਅਲ ਸਟੂਡੈਂਟਸ ਜਾਨੂੰ ESL ਦੇ ਕੋਰਸਿਸ ਕਹਿੰਦੇ ਆ, ਉਹ ਸਾਡੇ ਸਾਰੇ ਕਮਿਊਨਿਟੀ ਕਾਲਜਸ ਆਫਰ ਕਰਦੇ ਆ ਤੇ ਸਾਡੇ ਅਡਲਟ ਸਕੂਲ ਵੀ ਆਫਰ ਕਰਦੇ ਆ। ਖਾਸ ਕਰ ਆਪਣੀ ਜਿਹੜੀ ਕਮਿਊਨਿਟੀ ਹੈਗੀ ਆ ਫ੍ਰੈਜ਼ਨੋ ਦੇ ਵਿੱਚ, ਅਸੀਂ ਉਹਨਾਂ ਦੇ ਲਈ ਉਹਨਾਂ ਦੀ ਸਹੂਲਤ ਲਈ ਅਸੀਂ ਪ੍ਰੋਗਰਾਮ ਕਾਫੀ ਚਿਰ ਤੋਂ ਚਲਾ ਰਹੇ ਹਾਂ ਆਪਣੇ ਗੁਰਦੁਆਰਾ ਸਿੰਘ ਸਭਾ ਦੇ ਵਿੱਚ। ਤੇ ਉਹ ਜਿਹੜੀਆਂ ਹੁਣ ਅਗਲੇ ਜਿਹੜੀਆਂ ਕਲਾਸਿਸ ਸ਼ੁਰੂ ਹੋਣੀਆਂ ਆ, ਉਹ ਸ਼ੁਰੂ ਹੋਣੀਆਂ ਆ ਆਪਣੇ ਅਗਸਤ ਸਮੈਸਟਰ ਦੇ ਵਿੱਚ। ਤੇ ਦੋ ਵਰਕਸ਼ਾਪਸ ਹੋਣੀਆਂ ਆ 12:30 ਤੋਂ 2:30 ਵਜੇ ਤੱਕ, ਜੁਲਾਈ 19 ਨੂੰ ਤੇ ਜੁਲਾਈ 26 ਨੂੰ। ਉੱਥੇ ਆ ਕੇ ਆਪਣੀ ਕਾਲਜ ਦੀ ਐਪਲੀਕੇਸ਼ਨ ਤੁਸੀਂ ਕਰ ਸਕਦੇ ਆ। ਤੇ ਜੇ ਤੁਹਾਡੀ ਤੁਸੀਂ ਆਲਰੇਡੀ ਐਪਲੀਕੇਸ਼ਨ ਭਰੀ ਹੋ ਆ, ਤੁਹਾਡੇ ਕੋਲ ਸਟੂਡੈਂਟ ਆਈਡੀ ਹੈਗੀ ਆ, ਉਹ ਤੁਹਾਡੀ ਇਸ ਕੋਰਸ ਦੇ ਵਿੱਚ ਰਜਿਸਟ੍ਰੇਸ਼ਨ ਵੀ ਕਰੋਗੇ। ਜਿਹੜਾ ਇਹ ਕੋਰਸ ਹੈਗਾ ਆ, ਜਿੱਦਾਂ ਮੈਂ ਦੱਸਦਾ, ਇਹ ਹੈਗਾ ਨਾਨ ਕ੍ਰੈਡਿਟ, ਪਰ ਇਹਦਾ ਮਤਲਬ ਇਹ ਆ ਕਿ ਸਿੰਪਲ ਅੱਖਰਾਂ ਦੇ ਵਿੱਚ ਕਿ ਤੁਹਾਡੀ ਕੋਈ ਫੀਸ ਨਹੀਂ ਹੈਗੀ ਇਸ ਕੋਰਸ ਦੀ, ਤੇ ਨਾਲੇ ਕੋਈ ਵੀ ਤੁਹਾਡੀ ਰੈਜ਼ੀਡੈਂਸੀ ਰਿਕੁਆਇਰਮੈਂਟ ਨਹੀਂ ਹੈਗੀ। ਪਰ ਜਿਹੜੀਆਂ ਕਲਾਸਿਸ ਐਕਚੁਅਲੀ ਸ਼ੁਰੂ ਹੋਣੀਆਂ, ਉਹ ਹੋਣੀਆਂ ਅਗਸਤ 15 ਤੋਂ ਦਸੰਬਰ 11 ਤਾਈਂ ਇਹ ਕਲਾਸਿਸ ਚੱਲਣੀਆਂ ਆ। ਕਲਾਸਿਸ ਸਾਡੇ ਗੁਰਦੁਆਰਾ ਸਾਹਿਬ ਦੇ ਕਮਰਾ ਨੰਬਰ 2 ਦੇ ਵਿੱਚ ਹਰੇਕ ਸ਼ਨੀਵਾਰ 9:30 ਤੋਂ 1:35 ਤੱਕ ਇਹ ਕਲਾਸਾਂ ਚੱਲਣੀਆਂ। 2 ਕਲਾਸਾਂ ਹੈਗੀਆਂ ਆ। ਇਹ ਕੇਟਰਡ ਕਿੰਨਾ ਲੋਕਾਂ ਦੇ ਲਈ ਆ? ਵਾਟ ਏਜ ਗਰੁੱਪ ਡੂ ਯੂ ਥਿੰਕ ਇਹ ਇਹਦੇ ਲਈ ਬੈਸਟ ਹੈਗਾ ਹੈ, ਜਾਂ ਉਹ ਕਿਹੜੇ ਏਜ ਗਰੁੱਪ ਵਾਲੇ ਜ਼ਿਆਦਾ ਤੁਸੀਂ ਦੇਖਦੇ ਆ ਇਹਦੇ ਵਿੱਚ ਇੰਟਰਸਟਿਡ ਹੁੰਦੇ ਆ? ਜਿਹੜੇ ਤਾਂ ਆਪਣੀ ਜਿਹੜੀਆਂ ਹੁਣ ਕਲਾਸਿਸ ਚੱਲ ਰਹੀਆਂ ਗੁਰਦੁਆਰਾ ਸਾਹਿਬ ਦੇ ਵਿੱਚ, ਉਹਦੇ ਵਿੱਚ ਜਿਹੜੀ ਆਪਣੀ ਪੰਜਾਬੀ ਕਮਿਊਨਿਟੀ ਹੈਗੀ ਆ, ਉਹ ਜ਼ਿਆਦਾਤਰ ਸਿਆਣੇ ਮਤਲਬ 40 45 50 60 70 ਸਾਲ ਦੇ ਵੀ ਬੰਦੇ ਹੈਗੇ ਆ। ਪਰ ਜਿਹੜੀਆਂ ਆਪਣੀਆਂ ਨਾਨ ਪੰਜਾਬੀ ਹੈਗੇ ਆ, ਉਹਦੇ ਵਿੱਚ ਮੈਂ ਜ਼ਿਆਦਾ ਦੇਖ ਰਿਹਾ ਜਿਹੜੇ ਰੀਸੈਂਟ ਇਮੀਗ੍ਰੈਂਟ ਹੈਗੇ ਆ, ਉਹ ਬਹੁਤ ਕਲਾਸਾਂ ਦਾ ਫਾਇਦਾ ਲੈਂਦੇ ਆ, ਜਿਹੜੇ ਯੰਗਰ ਹੈਗੇ ਆ। ਸੋ ਪਰ ਜਿਹੜੀਆਂ ਰਿਕੁਆਇਰਮੈਂਟ ਹੈਗੀਆਂ ਆ ਕੋਰਸ ਲੈਣ ਦੀਆਂ, ਉਹ 18 ਸਾਲ ਤੋਂ ਉੱਪਰ ਕੋਈ ਵੀ ਬੰਦਾ ਉਹ ਇਸ ਕੋਰਸ ਨੂੰ ਲੈ ਸਕਦਾ। ਡੈਡਲਾਈਨਸ ਦੇ ਬਾਰੇ ਜੇ ਤੁਸੀਂ ਕੁਝ ਦੱਸਣਾ ਚਾਹੁੰਦੇ ਆ ਰਜਿਸਟ੍ਰੇਸ਼ਨਸ ਨੂੰ ਲੈ ਕੇ, ਚਾਹੇ ਫਾਈਨੈਂਸ਼ੀਅਲ ਏਡ ਵਾਲੀਆਂ, ਜੇ ਕੋਈ ਤੁਹਾਡੇ ਕੋਲ ਕੋਈ ਜਾਣਕਾਰੀ ਆ ਤੁਸੀਂ ਚਾਹੁੰਦੇ ਆ ਵੀ ਉਹ ਸ਼ੇਅਰ ਕੀਤੀਆਂ ਜਾਣ। ਜਿੱਦਾਂ ਹੁਣ ਜਿਹੜੀਆਂ ਆਪਣਾ ਸਮੈਸਟਰ ਹੈਗਾ ਆ ਕਮਿਊਨਿਟੀ ਕਾਲਜਸ ਦਾ, ਉਹ ਅਗਸਤ 15 ਤੋਂ ਸ਼ੁਰੂ ਹੋ ਜਾਣਾ ਆ। ਤੇ ਹਾਲੇ ਵੀ ਜੇ ਕੋਈ ਸਰੋਤਾ ਰਜਿਸਟਰਡ ਹੋਣਾ ਚਾਹੁੰਦਾ ਆ, ਉਹ ਹਾਲੇ ਵੀ ਹੋ ਸਕਦਾ ਆ। ਆਪਣੀ ਤੁਸੀਂ ਕਾਲਜ ਦੀ ਐਪਲੀਕੇਸ਼ਨ ਭਰੋ। ਜੇ ਤੁਸੀਂ ਸਾਡੇ ਗੁਰਦੁਆਰਾ ਸਾਹਿਬ ਆਉਣਾ ਹੈ, 2 ਦਿਨ ਦੱਸੇ, ਉੱਥੇ ਵੀ ਆ ਜਾਓ। ਪਰ ਮੈਂ ਕਹਿੰਦਾ ਤੁਸੀਂ ਵੇਟ ਨਾ ਕਰੋ, ਤੁਸੀਂ ਆਪਣੇ ਕਿਸੇ ਵੀ ਕਾਲਜ ਆ ਕੇ ਆਪਣੀ ਐਪਲੀਕੇਸ਼ਨ ਭਰੋ, ਜਾਂ ਤੁਸੀਂ ਘਰ ਤੋਂ ਪੜ੍ਹ ਸਕਦੇ ਆ। ਜਿੰਨੀ ਛੇਤੀ ਤੁਸੀਂ ਐਪਲੀਕੇਸ਼ਨ ਭਰੋਗੇ, ਉਨੀ ਹੀ ਛੇਤੀ ਤੁਸੀਂ ਕੋਰਸ ਲਈ ਰਜਿਸਟਰਡ ਹੋ ਸਕਦੇ ਆ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ। ਪ੍ਰੋਗਰਾਮ ਗੇਟਵੇ ਟੂ ਕਾਲਜ ਦੇ ਵਿੱਚ ਤੁਹਾਨੂੰ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਮੇਰੇ ਨਾਲ ਇਸ ਮੌਕੇ ਜੁੜ ਚੁੱਕੇ ਨੇ ਹਰ ਵਾਰ ਦੀ ਤਰ੍ਹਾਂ ਇਸ ਪ੍ਰੋਗਰਾਮ 'ਚ ਹਾਇਰ ਐਜੂਕੇਸ਼ਨ, ਓਵਰਆਲ ਐਜੂਕੇਸ਼ਨ ਸਿਸਟਮ ਦੇ ਬਾਰੇ ਗੱਲਬਾਤ ਕਰਨ ਦੇ ਲਈ ਮਡੇਰਾ ਕਮਿਊਨਿਟੀ ਕਾਲਜ ਦੇ ਵਾਈਸ ਪ੍ਰੈਜ਼ੀਡੈਂਟ ਸਰਦਾਰ ਗੁਰਵਿੰਦਰ ਸਿੰਘ ਸੰਘਾ ਜੀ। ਗੁਰਵਿੰਦਰ ਸਿੰਘ ਭਾਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਜੀ। ਸੋ ਆਪਣੇ ਇਸ ਪ੍ਰੋਗਰਾਮ ਦੇ ਜ਼ਰੀਏ ਆਪਾਂ ਦੱਸ ਰਹੇ ਹਾਂ, ਕੋਸ਼ਿਸ਼ ਕਰ ਰਹੇ ਹਾਂ ਵੀ ਕਿਵੇਂ ਤੁਸੀਂ ਕੈਲੀਫੋਰਨੀਆ ਦੇ ਹਾਇਰ ਐਜੂਕੇਸ਼ਨ ਸਿਸਟਮਸ ਦੇ ਵਿੱਚ ਐਡ ਕਰ ਸਕਦੇ ਹੋ, ਉਸ ਦੇ ਵਿੱਚ ਜਾ ਸਕਦੇ ਆ, ਕਿਵੇਂ ਤੁਸੀਂ ਆਪਣੀ ਹਾਇਰ ਐਜੂਕੇਸ਼ਨ ਆ ਉਸ ਨੂੰ ਪਰਸਿਊ ਕਰ ਸਕਦੇ ਆ, ਕੀ ਆਪਸ਼ਨਸ ਹੁੰਦੀਆਂ ਨੇ, ਕਮਿਊਨਿਟੀ ਕਾਲਜਸ ਕੀ ਹੁੰਦੇ ਨੇ, CSUs ਕੀ ਆ, UCs ਕੀ ਆ, ਉਹ ਸਾਰੀਆਂ ਚੀਜ਼ਾਂ। ਫਿਰ ਸਮੇਂ ਦੇ ਨਾਲ ਡਿਪੈਂਡੈਂਟ ਡੈਡਲਾਈਨਸ ਆ, ਉਹ ਵੀ ਆਪਾਂ ਤੁਹਾਨੂੰ ਦੱਸਦੇ ਰਹਿੰਦੇ ਆ। ਰਜਿਸਟ੍ਰੇਸ਼ਨ ਸਕੂਲ ਲੈਵਲ ਦੇ ਉੱਤੇ, ਜੇ ਤੁਸੀਂ ਆਪਣੇ ਕੁਛ ਕੋਰਸਿਸ, ਕੁਛ ਕ੍ਰੈਡਿਟਸ ਕਾਲਜ ਦੇ ਸਕੂਲ 'ਚ ਰਹਿੰਦੇ ਹੋਏ ਕਰਨੇ ਆ, ਉਹਦੇ ਬਾਰੇ ਵੀ ਆਪਾਂ ਜਿਹੜੀਆਂ ਜਾਣਕਾਰੀਆਂ ਸਾਂਝੀਆਂ ਜਿਹੜੀਆਂ ਕੀਤੀਆਂ। ਸੋ ਸਾਰੀਆਂ ਚੀਜ਼ਾਂ ਦੇ ਲਈ ਇੱਕ ਵਾਰੀ ਆਪਾਂ ਫਿਰ ਗੁਰਵਿੰਦਰ ਸਿੰਘ ਸੰਘਾ ਜੀ ਦਾ ਥੈਂਕ ਯੂ ਵੀ ਕਰਦੇ ਹਾਂ ਵੀ ਉਹਦੇ ਬਾਰੇ ਉਹ ਆਪਾਂ ਨੂੰ ਜਾਣਕਾਰੀ ਦਿੰਦੇ ਰਹਿੰਦੇ ਆ। ਗੁਰਵਿੰਦਰ ਭਾਜੀ, ਤੁਸੀਂ ਪਹਿਲਾਂ ਵੀ ਜਿੱਦਾਂ ਦੱਸ ਚੁੱਕੇ ਆ, ਆਪਾਂ ਇੱਕ ਵਾਰੀ ਫਿਰ ਇਸ ਚੀਜ਼ ਦੇ ਉੱਤੇ ਗੱਲ ਕਰਦੇ ਹਾਂ। ਜਿਹੜੀਆਂ ਇੰਗਲਿਸ਼ ਲੈਂਗੁਏਜ ਦੀਆਂ ਜਿਹੜੀਆਂ ਕਲਾਸਿਸ ਹੁੰਦੀਆਂ, ਖਾਸ ਕਰਕੇ ਉਹ ਇਮੀਗ੍ਰੈਂਟਸ ਦੇ ਲਈ ਜਿਹੜੇ ਅਜੇ ਨਵੇਂ ਆਏ ਆ, ਜਿਨ੍ਹਾਂ ਨੂੰ ਅਜੇ ਇੰਗਲਿਸ਼ ਬਹੁਤੀ ਚੰਗੀ ਤਰ੍ਹਾਂ ਨਹੀਂ ਆਉਂਦੀ, ਪਰ ਉਹ ਸਿੱਖਣਾ ਚਾਹੁੰਦੇ ਨੇ। ਸੋ ਉਹ ਸਹੂਲਤ ਦੇ ਲਈ ਖਾਸ ਕਰਕੇ ਤੁਹਾਡੀ ਜਿਹੜੀ ਕਮਿਊਨਿਟੀ ਕਾਲਜ ਸਿਸਟਮ ਆ, ਉਹ ਕਾਫੀ ਕੋਸ਼ਿਸ਼ ਜਿਹੜੀ ਉਹ ਕਰਦਾ ਆ। ਸੋ ਅੱਜ ਇਹ ਜਿਹੜੇ ਹੈਗੀ ਆ ਇੰਗਲਿਸ਼ ਲੈਂਗੁਏਜ ਦੇ ਲਈ ਜੋ EMLS ਦੀਆਂ ਆਈ ਥਿੰਕ ਕਲਾਸਿਸ ਹੁੰਦੇ, ਕੋਰਸਿਸ ਹੁੰਦੇ ਆ, ਉਹਦੇ ਬਾਰੇ ਥੋੜੀ ਜਾਣਕਾਰੀ ਦੱਸਿਓ ਜੀ। ਜੀ, ਸੋ ਆਪਣੇ ਮੈਂ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਹੈਗਾ ਕਿ ਜਿੱਦਾਂ ਆਪਣੇ ਇੰਗਲਿਸ਼ ਫॉर ਮਲਟੀਲਿੰਗੁਅਲ ਸਟੂਡੈਂਟਸ ਜਾਨੂੰ ESL ਦੇ ਕੋਰਸਿਸ ਕਹਿੰਦੇ ਆ,
ਉਹ ਸਾਡੇ ਸਾਰੇ ਕਮਿਊਨਿਟੀ ਕਾਲਜਸ ਆਫਰ ਕਰਦੇ ਆ ਤੇ ਸਾਡੇ ਅਡਲਟ ਸਕੂਲ ਵੀ ਆਫਰ ਕਰਦੇ ਆ। ਪਰ ਆਪਣੀ ਖਾਸ ਕਰ ਆਪਣੀ ਜਿਹੜੀ ਕਮਿਊਨਿਟੀ ਹੈਗੀ ਆ ਫ੍ਰੈਜ਼ਨੋ ਦੇ ਵਿੱਚ, ਅਸੀਂ ਉਹਨਾਂ ਦੇ ਲਈ, ਉਹਨਾਂ ਦੀ ਸਹੂਲਤ ਲਈ ਅਸੀਂ ਪ੍ਰੋਗਰਾਮ ਕਾਫੀ ਚਿਰ ਤੋਂ ਚਲਾ ਰਹੇ ਹਾਂ ਆਪਣੇ ਗੁਰਦੁਆਰਾ ਸਿੰਘ ਸਭਾ ਦੇ ਵਿੱਚ। ਤੇ ਉਹ ਜਿਹੜੀਆਂ ਹੁਣ ਅਗਲੇ ਜਿਹੜੀਆਂ ਕਲਾਸਿਸ ਸ਼ੁਰੂ ਹੋਣੀਆਂ ਆ, ਉਹ ਸ਼ੁਰੂ ਹੋਣੀਆਂ ਆ ਆਪਣੇ ਅਗਸਤ ਸਮੈਸਟਰ ਦੇ ਵਿੱਚ। ਤੇ ਉਹਨਾਂ ਦੇ ਲਈ ਅਸੀਂ ਆਪਣੇ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਵਰਕਸ਼ਾਪ ਆਰਗੇਨਾਈਜ਼ ਕੀਤੀਆਂ ਹੈਗੀਆਂ ਆ। ਤੇ ਦੋ ਵਰਕਸ਼ਾਪਸ ਹੋਣੀਆਂ ਆ। ਇੱਕ ਤਾਂ ਹੈਗੀਆਂ ਜੁਲਾਈ 19 ਨੂੰ, ਦਿਨ ਐਤਵਾਰ 12:30 ਤੋਂ 2:30 ਵਜੇ ਤੱਕ। ਤੇ ਇਹ ਫਲਾਇਰ ਦੇ ਉੱਪਰ ਤੁਸੀਂ ਲਿਖਿਆ 12:30 ਤੋਂ 2:30, ਉਹ ਲੱਗਦਾ ਜਿੱਦਾਂ 2:30 ਤੋਂ। ਇਹ ਹੈਗਾ 12:30 ਤੋਂ 2:30 ਵਜੇ ਤੱਕ ਜੁਲਾਈ 19 ਨੂੰ ਤੇ ਠੀਕ ਹੈ। ਜੁਲਾਈ 26 ਨੂੰ। ਇਹ ਜਿਹੜੀਆਂ ਦੋ ਵਰਕਸ਼ਾਪਸ ਹੈਗੀਆਂ ਆ, ਇਹਦੇ ਵਿੱਚ ਸਾਡੇ ਕਾਉਂਸਲਰ ਜਿਹੜੇ ਹੈਗੇ ਆ ਫ੍ਰੈਜ਼ਨੋ ਸਿਟੀ ਕਾਲਜ ਤੋਂ, ਉਹ ਆਪਣੇ ਗੁਰਦੁਆਰਾ ਸਿੰਘ ਸਭਾ ਕਮਰਾ ਨੰਬਰ 1 ਦੇ ਵਿੱਚ ਆਉਗੇ। ਤੁਸੀਂ ਉੱਥੇ ਆ ਕੇ ਆਪਣੀ ਕਾਲਜ ਦੀ ਐਪਲੀਕੇਸ਼ਨ ਤੁਸੀਂ ਕਰ ਸਕਦੇ ਆ। ਤੇ ਜੇ ਤੁਸੀਂ ਆਲਰੇਡੀ ਐਪਲੀਕੇਸ਼ਨ ਭਰੀ ਹੋ ਆ, ਤੁਹਾਡੇ ਕੋਲ ਸਟੂਡੈਂਟ ਆਈਡੀ ਹੈਗੀ ਆ, ਉਹ ਤੁਹਾਡੀ ਇਸ ਕੋਰਸ ਦੇ ਵਿੱਚ ਰਜਿਸਟ੍ਰੇਸ਼ਨ ਵੀ ਕਰੋਗੇ। ਜਿਹੜਾ ਇਹ ਕੋਰਸ ਹੈਗਾ ਆ, ਜਿੱਦਾਂ ਮੈਂ ਦੱਸਦਾ, ਇਹ ਹੈਗਾ ਨਾਨ ਕ੍ਰੈਡਿਟ, ਪਰ ਇਹਦਾ ਮਤਲਬ ਇਹ ਆ ਕਿ ਸਿੰਪਲ ਅੱਖਰਾਂ ਦੇ ਵਿੱਚ ਕਿ ਤੁਹਾਡੀ ਕੋਈ ਫੀਸ ਨਹੀਂ ਹੈਗੀ ਇਸ ਕੋਰਸ ਦੀ, ਤੇ ਨਾਲੇ ਕੋਈ ਵੀ ਤੁਹਾਡੀ ਰੈਜ਼ੀਡੈਂਸੀ ਰਿਕੁਆਇਰਮੈਂਟ ਨਹੀਂ ਹੈਗੀ। ਉਹਦਾ ਕਹਿਣ ਦਾ ਮਤਲਬ ਇਹ ਆ ਕਿ ਜੇ ਤੁਸੀਂ ਹਾਲੇ 1 ਸਾਲ ਤੋਂ ਘੱਟ ਲੀਗਲੀ ਤਰੀਕੇ ਨਾਲ ਤੁਸੀਂ ਕੈਲੀਫੋਰਨੀਆ 'ਚ ਰਹਿ ਰਹੇ ਆ, ਜਿਹੜੀ ਤੁਹਾਡੀ ਉਹਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ। ਸੋ ਇਸ ਨਾਨ ਕ੍ਰੈਡਿਟ, ਸਾਰੇ ਕੋਈ ਵੀ ਇਹ ਕੋਰਸ ਲੈ ਸਕਦਾ ਆ। ਪਰ ਜਿਹੜੀਆਂ ਕਲਾਸਿਸ ਐਕਚੁਅਲੀ ਸ਼ੁਰੂ ਹੋਣੀਆਂ, ਉਹ ਹੋਣੀਆਂ ਅਗਸਤ 15 ਤੋਂ ਦਸੰਬਰ 11 ਤਾਈਂ ਇਹ ਕਲਾਸਿਸ ਚੱਲਣੀਆਂ ਆ। ਕਲਾਸਿਸ ਸਾਡੇ ਗੁਰਦੁਆਰਾ ਸਾਹਿਬ ਦੇ ਕਮਰਾ ਨੰਬਰ 2 ਦੇ ਵਿੱਚ ਹਰੇਕ ਸ਼ਨੀਵਾਰ 9:30 ਤੋਂ 1:35 ਤੱਕ ਇਹ ਕਲਾਸਾਂ ਚੱਲਣੀਆਂ। 2 ਕਲਾਸਾਂ ਹੈਗੀਆਂ ਆ। ਤੇ ਮੈਂ ਕਹੂੰਗਾ ਸਰੋਤਿਆਂ ਨੂੰ ਤੁਸੀਂ ਆਓ, ਸਾਡੇ ਕਾਉਂਸਲਰਸ ਦੇ ਨਾਲ ਮਿਲੋ, ਆਪਣੀ ਕਾਲਜ ਦੀ ਐਪਲੀਕੇਸ਼ਨ ਕੰਪਲੀਟ ਕਰਕੇ ਇਹਨਾਂ ਕੋਰਸਾਂ ਦੇ ਵਿੱਚ ਦਾਖਲਾ ਲਵੋ ਤੇ ਆਪਣੀ ਇੰਗਲਿਸ਼ ਨੂੰ ਇੰਪਰੂਵ ਕਰੋ। ਗੁਰਮਿੰਦਰ ਸਿੰਘਾ ਜੀ, ਇਹ ਜਿਹੜਾ ਉਹ ਕੋਸ਼ਿਸ਼ ਜਿਹੜੀ ਉਹ ਲਗਾਤਾਰ ਜਿਹੜੀ ਉਹ ਚੱਲ ਰਹੀ ਆ, ਤੁਹਾਡੇ ਵੱਲੋਂ ਵੀ, ਤੁਹਾਡੇ ਜਿਹੜੇ ਸਿਟੀ ਕਾਲਜ ਵਾਲੇ ਵੀ ਕਾਫੀ ਸਾਥ ਦਿੰਦੇ ਆ ਇਹ ਸਾਰੀਆਂ ਚੀਜ਼ਾਂ ਦੇ ਲਈ। ਤੁਸੀਂ ਜਿਹੜੇ ਲੋਕ ਆਪਣੇ ਜਿਹੜੀ ਕਮਿਊਨਿਟੀ ਵਾਲੇ ਆ, ਕਈ ਵਾਰੀ ਘੋਲ ਕਰ ਜਾਂਦੇ ਆ, ਆਈ ਡੋਂਟ ਵਾਂਟ ਟੂ ਯੂਜ਼ ਦਾ ਵਰਡ ਲੇਜ਼ੀ ਔਰ ਸਮਥਿੰਗ, ਬਟ ਕੀ ਗੱਲ ਹੁੰਦੀ ਆ ਵੀ ਆਪਾਂ ਇਹਨੂੰ ਅਗਰੈਸਿਵਲੀ ਪਰਸਿਊ ਨਹੀਂ ਕਰਦੇ, ਕਿਉਂਕਿ ਆਪਾਂ ਨੂੰ ਪਤਾ ਵੀ ਚਾਹੀਦੀ ਤੇ ਲੋੜ ਤਾਂ ਇਹਦੀ ਪੈਣੀ ਹੋਈ ਪੈਣੀ ਆ। ਸੋ ਇਫ ਯੂ ਵਾਂਟ ਟੂ ਸੇ ਟੂ ਦੈਟ ਥਿੰਗ ਵੀ ਕਿਉਂ ਜ਼ਿਆਦਾ ਇਹ ਜ਼ਰੂਰੀ ਹੈ, ਇਹਦੇ ਨਾਲ ਕੀ ਫਾਇਦੇ ਤੁਹਾਨੂੰ ਹੋ ਸਕਦੇ ਆ? ਜੀ, ਸੋ ਅਗੇਨ ਆਪਾਂ ਇਹ ਆਪਣੀ ਆਦਤ ਹੁੰਦੀ ਆ ਕਿ ਕਈ ਵਾਰੀ ਅਸੀਂ ਖੜੇ ਪੈਰ ਕੰਮ ਕਰਨਾ ਚਾਹੁੰਦੇ ਆ, ਪਰ ਜਿਹੜੇ ਤੁਹਾਡਾ ਸਿਸਟਮ ਹੁੰਦਾ ਉਹਦੇ ਵਿੱਚ ਤੁਸੀਂ ਖੜੇ ਪੈਰ ਕੰਮ ਨਹੀਂ ਕਰ ਸਕਦੇ। ਤੇ ਤੁਸੀਂ, ਕਿਉਂਕਿ ਆਪਾਂ ਨੂੰ ਆਦਤ ਹੁੰਦੀ ਵੀ ਚਲੋ ਕੋਈ ਗੱਲ ਨਹੀਂ, ਆਪਾਂ ਦੇਖ ਲਵਾਂਗੇ ਅਖੀਰਲੇ ਟਾਈਮ ਤੇ ਕਰ ਲਾਂਗੇ 11th ਆਵਰ ਵਾਲਾ। ਤੇ ਮੈਂ ਇਹ ਕਹੂੰਗਾ ਕਿ ਜੇ ਤੁਹਾਡੇ ਕੋਲ ਟਾਈਮ ਹੈਗਾ, ਤੁਸੀਂ ਅੱਜੇ ਹੀ ਆ ਕੇ, ਤੁਸੀਂ ਬੇਸ਼ੱਕ ਵੇਟ ਨਾ ਕਰੋ ਵਰਕਸ਼ਾਪ ਤੱਕ, ਤੁਸੀਂ ਤੁਹਾਡੇ ਕੋਲ ਘੰਟਾ ਟਾਈਮ ਹੈਗਾ, ਤੁਸੀਂ ਆਨਲਾਈਨ ਜਾ ਕੇ ਐਪਲੀਕੇਸ਼ਨ ਘਰੋਂ ਵੀ ਕਰ ਸਕਦੇ ਆ, ਪਰ ਤੁਸੀਂ ਵੇਟ ਨਾ ਕਰੋ। ਤੁਹਾਨੂੰ ਇਹਦਾ ਕੋਈ ਨੁਕਸਾਨ ਨਹੀਂ, ਇਹਦੀ ਤੁਹਾਡੀ ਕੋਈ ਫੀਸ ਨਹੀਂ ਹੈਗੀ। ਤੁਹਾਡੇ ਕੋਲ ਇੱਕ ਸਟੂਡੈਂਟ ਆਈਡੀ ਆ ਗਈ, ਉਹ ਤੁਹਾਡੀ 1 ਸਾਲ ਤੱਕ ਤੁਹਾਡੀ ਐਕਟਿਵ ਰਹਿਣੀ ਆ। ਪਰ ਜੇ ਉਹ ਇਨਐਕਟਿਵ ਵੀ ਹੋ ਗਈ, ਤੁਸੀਂ ਜੇ 2 ਸਾਲਾਂ ਬਾਅਦ ਕਾਲਜ ਵਾਪਸ ਆਏ, ਤੁਹਾਡੀ ਉਹ ਸੇਮ ਆਈਡੀ ਉਹਨੂੰ ਰੀਐਕਟੀਵੇਟ ਕਰਨਾ ਪੈਣਾ, ਪਰ ਤੁਹਾਡੀ ਆਈਡੀ ਸੇਮ ਰਹਿਣੀ ਆ ਐਜ਼ ਲੌਂਗ ਐਜ਼ ਤੁਸੀਂ ਜਿਹੜੇ ਸਾਡੇ ਡਿਸਟ੍ਰਿਕਟ ਦੇ 4 ਕਾਲਜਸ ਦੇ ਵਿੱਚ ਕਿਸੇ ਵੀ ਕਾਲਜ ਦੇ ਵਿੱਚ ਤੁਸੀਂ ਐਡਮਿਸ਼ਨ ਲੈਣੀ ਚਾਹੁੰਦੇ ਆ। ਸੋ ਮੈਂ ਕਹਿੰਦਾ ਦੇਰ ਨਾ ਕਰੋ, ਤੁਹਾਨੂੰ ਇਹਦਾ ਕੋਈ ਨੁਕਸਾਨ ਨਹੀਂ। ਇਹ ਸਾਡੀਆਂ ਸਹੂਲਤਾਂ ਅਸੀਂ ਤੁਹਾਡੇ ਲਈ ਲਿਆਂਦੀਆਂ ਆ। ਸਾਡੇ ਕੋਲ ਇੱਕ ਪੂਨਮ ਭੈਣ ਜੀ ਹੈਗੇ ਆ, ਜਿਹੜੇ ਸਾਡੇ ਫ੍ਰੈਜ਼ਨੋ ਸਿਟੀ ਦੇ ਕਾਉਂਸਲਰ ਹੈਗੇ ਆ, ਉਹ ਪੰਜਾਬੀ ਬੋਲਦੇ ਆ। ਅਸੀਂ ਸਪੈਸ਼ਲੀ ਆਪਣੇ ਪੰਜਾਬੀ ਸਪੀਕਿੰਗ ਕਾਉਂਸਲਰਸ ਨੂੰ ਆਪਣੇ ਗੁਰਦੁਆਰਾ ਸਾਹਿਬ ਲੈ ਕੇ ਆਉਂਦੇ ਆ ਕਿ ਜਿਹੜਿਆਂ ਨੂੰ ਪੰਜਾਬੀ ਇੰਗਲਿਸ਼ ਘੱਟ ਆਉਂਦੀ ਆ, ਤੇ ਸਾਡੇ ਜਿਹੜੇ ਦੁਭਾਸ਼ੀਏ ਕਾਉਂਸਲਰ ਹੈਗੇ ਆ, ਉਹ ਆ ਕੇ ਉਹਨਾਂ ਦੀ ਹੈਲਪ ਕਰ ਸਕਦੇ ਆ। ਤਾਂ ਇਹਨਾਂ ਚੀਜ਼ਾਂ ਦਾ ਤੁਸੀਂ ਫਾਇਦਾ ਲਾਓ, ਤੁਹਾਨੂੰ ਇਹਦਾ ਕੋਈ ਨੁਕਸਾਨ ਨਹੀਂ। ਗੁਰਮਿੰਦਰ ਸਿੰਘਾ ਜੀ, ਇਹ ਕੇਟਰਡ ਕਿੰਨਾ ਲੋਕਾਂ ਦੇ ਲਈ ਆ? ਵਟ ਏਜ ਗਰੁੱਪ ਡੂ ਯੂ ਥਿੰਕ ਇਹ ਇਹਦੇ ਲਈ ਬੈਸਟ ਹੈਗਾ ਹੈ, ਜਾਂ ਉਹ ਕਿਹੜੇ ਏਜ ਗਰੁੱਪ ਵਾਲੇ ਜ਼ਿਆਦਾ ਤੁਸੀਂ ਦੇਖਦੇ ਆ ਇਹਦੇ ਵਿੱਚ ਇੰਟਰਸਟਿਡ ਹੁੰਦੇ ਆ? ਜੀ, ਜਿਹੜੇ ਤਾਂ ਆਪਣੀ ਜਿਹੜੀਆਂ ਹੁਣ ਕਲਾਸਿਸ ਚੱਲ ਰਹੀਆਂ ਗੁਰਦੁਆਰਾ ਸਾਹਿਬ ਦੇ ਵਿੱਚ, ਉਹਦੇ ਵਿੱਚ ਜਿਹੜੀ ਆਪਣੀ ਪੰਜਾਬੀ ਕਮਿਊਨਿਟੀ ਹੈਗੀ ਆ, ਉਹ ਜ਼ਿਆਦਾਤਰ ਸਿਆਣੇ ਆ। ਸਿਆਣੇ ਮਤਲਬ
40 45 ਜਾਂ 50 60 70 ਸਾਲ ਦੇ ਵੀ ਬੰਦੇ ਹੈਗੇ ਆ। ਪਰ ਓਕੇ। ਜਿਹੜੀਆਂ ਆਪਣੀਆਂ ਨਾਨ ਪੰਜਾਬੀ ਹੈਗੇ ਆ, ਉਹਦੇ ਵਿੱਚ ਮੈਂ ਜ਼ਿਆਦਾ ਦੇਖ ਰਿਹਾ ਜਿਹੜੇ ਰੀਸੈਂਟ ਇਮੀਗ੍ਰੈਂਟ ਹੈਗੇ ਆ, ਉਹ ਬਹੁਤ ਕਲਾਸਾਂ ਦਾ ਫਾਇਦਾ ਲੈਂਦੇ ਆ, ਜਿਹੜੇ ਯੰਗਰ ਹੈਗੇ ਆ। ਸੋ ਪਰ ਜਿਹੜੀਆਂ ਰਿਕੁਆਇਰਮੈਂਟ ਹੈਗੀਆਂ ਆ ਕੋਰਸ ਲੈਣ ਦੀਆਂ, ਉਹ 18 ਸਾਲ ਤੋਂ ਉੱਪਰ ਕੋਈ ਵੀ ਬੰਦਾ ਉਹ ਇਸ ਕੋਰਸ ਨੂੰ ਲੈ ਸਕਦਾ। ਓਕੇ। ਸੋ ਮੈਂ ਕਹਿੰਦਾ ਜੇ ਤੁਸੀਂ ਜਿਹੜੇ ਤੁਹਾਡੇ ਬੱਚੇ ਹਾਲੇ ਕੱਲ੍ਹ ਨੂੰ ਇੰਡੀਆ ਤੋਂ ਵੀ ਆਏ ਆ ਤੇ ਉਹਨਾਂ ਨੂੰ ਜੇ ਹਾਲੇ ਕੰਮ ਨਹੀਂ ਕਰਦੇ, ਮੈਂ ਕਹੂੰਗਾ ਵੀ ਤੁਸੀਂ ਬੇਸ਼ੱਕ ਉਹਨਾਂ ਨੂੰ ਇੰਗਲਿਸ਼ ਆਉਂਦੀ ਵੀ ਆ ਤੇ ਉਹਨਾਂ ਕੋਲ ਟਾਈਮ ਹੈਗਾ, ਤੁਸੀਂ ਇਸ ਸਿਸਟਮ ਦੇ ਵਿੱਚ ਆ ਕੇ ਜੁੜੋ, ਆਪਣੀ ਸਟੂਡੈਂਟ ਆਈਡੀ ਲਾਓ ਤੇ ਉਹ ਤੁਹਾਨੂੰ ਹੌਲੀ-ਹੌਲੀ ਤੁਸੀਂ ਸਿਸਟਮ ਨੂੰ ਜਾਣਦੇ ਆ ਤੇ 1 ਸਾਲ ਬਾਅਦ ਤੁਹਾਨੂੰ ਉਹਦੀ, ਜੇ ਤੁਸੀਂ ਇੱਥੇ ਪੱਕੇ ਤਰੀਕੇ ਨਾਲ ਰਹਿੰਦੇ ਆ ਤਾਂ ਤੁਸੀਂ ਫਾਈਨੈਂਸ਼ੀਅਲ ਏਡ ਵੀ ਅਪਲਾਈ ਕਰ ਸਕਦੇ ਆ ਤੇ ਤੁਹਾਨੂੰ ਉਹ ਸਹੂਲਤਾਂ ਮਿਲ ਸਕਦੀਆਂ। ਸੋ ਮੈਂ ਕਹਿੰਦਾ ਨਾਲ-ਨਾਲ ਕੰਮ ਵੀ ਕਰੋ ਤੇ ਪੜ੍ਹਾਈ ਵੀ ਕਰੋ। ਬਿਲਕੁਲ ਇਹ ਬਹੁਤ ਫਾਇਦੇ ਵਾਲੀ ਜਿਹੜੀ ਉਹ ਗੱਲ ਆ। ਇੱਕ ਤਾਂ ਚਲੋ ਬਿਜ਼ੀ ਹੁੰਦੇ ਆ, ਫਿਰ ਪਤਾ ਹੁੰਦਾ ਹੋਮਵਰਕ ਵੀ ਕਰਨਾ ਆ ਤੇ ਉਹ ਸਾਰਾ ਕੁਛ ਜਿਹੜਾ ਉਹ ਕਰਨਾ, ਇਟਸ ਅ ਬਿਲਕੁਲ, ਗੁੱਡ ਥਿੰਗ ਟੂ ਬਿਲਕੁਲ। ਡੂ। ਨਾਲੇ ਦੇਖੋ ਸਟੂਡੈਂਟ ਆਈਡੀ ਦੇ ਬੜੇ ਫਾਇਦੇ ਆ। ਜਿਸ ਟਾਈਮ ਤੇ ਅਸੀਂ ਸਟੂਡੈਂਟ ਆਈਡੀ ਦੇ ਸੀ, ਸਾਨੂੰ ਉੱਥੋਂ ਦੀ ਲੋਕਲ ਬੱਸ ਸਰਵਿਸ ਫ੍ਰੀ ਹੁੰਦੀ ਸੀਗੀ। ਸੋ ਬੱਸ ਦਾ ਹਾਂਜੀ। ਪਾਸ ਫ੍ਰੀ ਮਿਲਦਾ ਹੁੰਦਾ ਸੀਗਾ। ਹੋਰ ਕਈ ਚੀਜ਼ਾਂ ਜਿਹੜੀਆਂ ਸਹੂਲਤਾਂ ਮਿਲਦੀਆਂ ਸਟੂਡੈਂਟ ਆਈਡੀ ਦੇ ਨਾਲ। ਇਹ ਵੀ ਯੈਸ ਸਰਜਨ, ਰਾਜਕਰਨ, ਬਹੁਤ ਤੁਸੀਂ ਇਹ ਮੈਨੂੰ ਰਿਮਾਈਂਡ ਕੀਤਾ ਕਿ ਜਿਹੜੇ ਆਪਣੀਆਂ ਫਰੈਜ਼ਨੋ ਸਿਟੀ ਕਾਲਜ ਦੇ ਵਿੱਚ ਫੋਰ ਐਗਜ਼ਾਮਪਲ ਤੁਸੀਂ ਆਈ ਥਿੰਕ $5 ਹੈਗੇ ਆ ਮੈਨੂੰ ਹੁਣ, ਤੁਹਾਡੀ ਤੁਸੀਂ ਕਿਤੇ ਵੀ ਬੱਸ 'ਚ ਫ੍ਰੀ ਜਾ ਸਕਦੇ ਆ ਐਜ਼ ਅ ਸਟੂਡੈਂਟ। ਸੋ ਇਸ ਕਰਕੇ ਜੇ ਤੁਹਾਡੇ ਕੋਲ ਟਰਾਂਸਪੋਰਟੇਸ਼ਨ ਹੈ ਨਹੀਂ, ਜੇ ਤੁਹਾਡੇ ਘਰ ਦੇ ਨੇੜੇ ਕੋਈ ਬੱਸ ਆਉਂਦੀ ਹੈ, ਹਾਂ ਟਾਈਮ ਜ਼ਰੂਰ ਲੱਗਦਾ ਜ਼ਿਆਦਾ, ਪਰ ਕੋਈ ਗੱਲ ਨਹੀਂ, ਬੰਦਾ ਇਹਨਾਂ ਗੱਲਾਂ 'ਚੋਂ ਲੰਘ ਸਿੱਖਦਾ। ਕੇ ਸਿੱਖਦਾ ਬਹੁਤ ਕੁਛ ਆ। ਤੁਹਾਨੂੰ ਮੈਂ ਸਿੱਧੀ ਗੱਲ ਦੱਸਾਂ, ਕਈ ਵਾਰੀ ਜੇ ਸਾਨੂੰ ਚੀਜ਼ਾਂ ਸੌਖੇ ਤਰੀਕੇ ਨਾਲ ਮਿਲ ਜਾਣ, ਸਾਨੂੰ ਉਹਨਾਂ ਦੀ ਕਦਰ ਨਹੀਂ ਹੁੰਦੀ, ਕਦਰ ਨਹੀਂ ਸਾਨੂੰ ਹੁੰਦੀ। ਸਿਸਟਮ ਦਾ ਪਤਾ ਵੀ ਨਹੀਂ ਲੱਗਦਾ। ਤੇ Yeah. ਮੈਂ ਤਾਂ ਇਹ ਕਹੂੰਗਾ ਕਿ ਜੇ ਤੁਸੀਂ ਐਜ਼ ਅ ਨਵੇਂ ਪੇਰੈਂਟ ਵੀ ਹੈਗੇ ਆ, ਤੁਸੀਂ ਇੱਕ ਅੱਧੀ ਕਲਾਸ ਲੈ ਕੇ ਆਪਣੇ ਸਿਸਟਮ ਨੂੰ ਜ਼ਰੂਰ ਸਿੱਖੋ। ਜੇ ਗਾਹਾਂ ਤੁਸੀਂ ਤਰੱਕੀ ਕਰਨੀ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਤੁਸੀਂ ਕਿਸੇ ਤੇ ਡਿਪੈਂਡੈਂਟ ਨਾ ਹੋਵੋ, ਇੰਡੀਪੈਂਡੈਂਟ ਹੋਵੋ, ਤੁਸੀਂ ਜਾ ਸਕਦੇ ਆ ਤੇ ਤੁਸੀਂ ਐਜੂਕੇਸ਼ਨ ਨਾਲ ਜੁੜੋ। ਬਾਕੀ ਰਾਜਕਰਨ, ਮੈਂ ਇੱਕ ਵਾਰੀ ਹੋਰ ਦੇਖਿਆ, ਕਈ ਵਾਰੀ ਤੁਹਾਡੀ ਸਟੂਡੈਂਟ ਆਈਡੀ ਹੁੰਦੀ ਆ, ਉਹਦੇ ਤੁਹਾਨੂੰ ਇਟ ਐਸਟੈਬਲਿਸ਼ ਵੀ ਤੁਹਾਡੀ ਇੱਕ ਸੈਕੰਡਰੀ, ਮੈਂ ਇਹ ਨਹੀਂ ਕਹਿੰਦਾ ਵੀ ਤੁਹਾਡੀ ਅਫੀਸ਼ੀਅਲ ਆਈਡੀ ਆ, ਪਰ ਤੁਹਾਨੂੰ ਇੱਕ ਮਿਲ ਜਾਂਦਾ ਰੈਕਡ ਕਿ ਮੈਂ ਇਸ ਕਾਲਜ ਦੇ ਵਿੱਚ ਪੜ੍ਹਦਾ ਆ। ਤੇ ਹੁਣ ਮੈਨੂੰ ਇਹਦੇ ਸਾਰੇ ਫਾਇਦੇ ਤਾਂ ਪਤਾ ਨਹੀਂ, ਪਰ ਉੱਦਾਂ ਮੈਨੂੰ ਆਮ ਸੁਣ 'ਚ ਆਉਂਦਾ ਕਿ ਤੁਹਾਨੂੰ ਕਈ ਵਾਰੀ ਤੁਹਾਨੂੰ ਇਮੀਗ੍ਰੇਸ਼ਨ ਦੇ ਤੁਹਾਨੂੰ ਇਹਦਾ ਫਾਇਦਾ ਹੁੰਦਾ ਐਜ਼ ਅ ਸਟੂਡੈਂਟ ਮੈਂ ਪੜ੍ਹ ਰਿਹਾ। ਨਹੀਂ, ਮੈਨੂੰ ਯਾਦ ਆ ਜਦੋਂ ਹੋਰ ਤਾਂ ਜਦੋਂ ਕੁਛ ਨਹੀਂ ਹੁੰਦਾ, ਜਦੋਂ ਅਸੀਂ ਸਟੂਡੈਂਟ ਸੀਗੇ, ਸਟੂਡੈਂਟ ਆਈਡੀ ਦੇ ਵਿੱਚ ਕਿਉਂਕਿ ਤੁਹਾਡੀ ਫੋਟੋ ਲੱਗੀ ਹੁੰਦੀ, ਉਹ ਐਜ਼ ਏ ਫੇਸ ਆਈਡੀ ਜਾਂ ਪ੍ਰੋਪਰ ਫੋਟੋ ਆਈਡੀ ਦੇ ਤੌਰ ਦੇ ਉੱਤੇ ਵੀ ਮੰਨੀ ਜਾਂਦੀ ਆ। ਤੁਹਾਡਾ ਡੋਮਿਸਾਈਲ ਇਹਦੇ ਨਾਲ ਕਨਫਰਮ ਹੁੰਦਾ। ਸੋ ਦੇਰ ਮਲਟੀਪਲ ਜਿਹੜੀਆਂ ਚੀਜ਼ਾਂ ਆ ਵੀ ਉਹਦਾ ਤੁਹਾਨੂੰ ਫਾਇਦਾ ਹੁੰਦਾ। ਚਿੱਠੀ ਆਉਂਦੀ ਆ ਤੁਹਾਡੇ ਘਰ ਦੇ ਵਿੱਚ, ਹੁਣ ਤਾਂ DMV ਵਾਲੇ ਵੀ 2-2 ਐਡਰੈਸ ਮੰਗਦੇ ਆ ਕਨਫਰਮ ਕਰਨ ਦੇ ਲਈ। ਸੋ ਇਹ ਬਹੁਤ ਵਧੀਆ ਇੱਕ ਚੀਜ਼ ਤੁਹਾਡੇ ਲਈ ਆ। ਨਾਲ ਦੇਖੋ ਕਮਾਲ ਦੀ ਗੱਲ ਆ, ਅਮਰੀਕਾ ਦੇ, US ਦੇ, ਕੈਲੀਫੋਰਨੀਆ ਦੇ ਟੌਪ ਦੇ ਕਾਲਜ ਦੇ ਵਿੱਚ ਤੁਸੀਂ ਫ੍ਰੀ 'ਚ ਪੜ੍ਹੋਗੇ, ਉਹਦਾ ਤੁਸੀਂ ਐਲੂਮਨਾਈ ਬਣੋਗੇ। ਇਵੈਂਚੁਅਲੀ ਬੰਦੇ ਨੂੰ ਮਾਣ ਹੁੰਦਾ ਵੀ ਮੈਂ ਚਾਹੇ ਫਰੈਜ਼ਨੋ ਸਿਟੀ ਕਾਲਜ ਹੈ ਜਾਂ ਕੋਈ ਵੀ ਹੋਰ ਕਾਲਜ ਆ, ਵੀ ਉਸ 'ਤੇ ਤੁਸੀਂ ਸਟੂਡੈਂਟ ਜਿਹੜੇ ਉਹ ਰਹੇ ਆ। ਸੋ ਅਸੀਂ ਬੇਨਤੀ ਕਰਦੇ ਹਾਂ ਸਾਰਿਆਂ ਨੂੰ ਹੀ, ਜਿਹੜੇ ਖਾਸ ਕਰਕੇ ਸੋਚਦੇ ਆ ਵੀ ਹਾਂ ਆਪਾਂ ਇੰਗਲਿਸ਼ ਨੂੰ ਹੋਰ ਆਪਣੀ ਬਿਹਤਰ ਕਰਨਾ ਆ, ਅਤੇ ਇਹ ਜਿਹੜੀਆਂ EMLS ਦੇ ਜਿਹੜਾ ਕੋਰਸ ਆ, ਇੰਗਲਿਸ਼ ਫਾਰ ਮਲਟੀਲਿੰਗੁਅਲ ਸਟੂਡੈਂਟਸ, ਇਹ ਜਿਹੜੇ ਕੋਰਸ ਆ ਉਸ ਦੇ ਵਿੱਚ ਤੁਸੀਂ ਜਿਹੜਾ ਉਹ ਜਾਓ। ਆਉਂਦੀ 19 ਜੁਲਾਈ ਨੂੰ ਅਤੇ ਫਿਰ 26 ਜੁਲਾਈ ਨੂੰ ਗੁਰਦੁਆਰਾ ਸਾਹਿਬ ਸਿੰਘ ਸਭਾ, ਜਾਂ ਜਿਸ ਨੂੰ ਸਿੱਖ ਇੰਸਟੀਚਿਊਟ ਵਾਲਾ ਵੀ ਜਾਂ ਡਾਕਟਰਾਂ ਵਾਲਾ ਗੁਰਦੁਆਰਾ ਵੀ ਕਹਿ ਦਿੰਦੇ ਆ, ਪਾਰਕਵੇ ਡਰਾਈਵ ਦੇ ਉੱਤੇ ਆ। ਉੱਥੇ 12:30 ਤੋਂ 2:30 ਵਜੇ ਤੱਕ ਇਹਨਾਂ ਨੇ ਹੋਣਾ ਆ, ਅਤੇ ਤੁਸੀਂ ਰਜਿਸਟਰ ਕਰੋ ਆਪਣੇ ਆਪ ਨੂੰ, ਉਹਦੇ ਵਿੱਚ ਪੁੱਛੋ, ਅਤੇ ਫਿਰ ਕਲਾਸਿਸ ਜਿਹੜੀਆਂ ਆ ਉਹ ਅਗਸਤ ਦੇ ਵਿੱਚ ਸ਼ੁਰੂ ਹੋਣਗੀਆਂ। ਪੂਰਾ ਇੱਕ ਸਮੈਸਟਰ ਤੁਹਾਡੀਆਂ ਕਲਾਸਾਂ ਉੱਥੇ ਜਿਹੜੀਆਂ ਉਹ ਲੱਗਣਗੀਆਂ। ਸੋ ਲਿਟਰਲੀ ਕੋਈ ਫੀਸ ਨਹੀਂ ਹੈ, ਟੋਟਲੀ ਕਾਈਂਡ ਆਫ ਫ੍ਰੀ ਵਾਲਾ ਹੀ ਕੰਮ ਹੈ ਇਹ ਪੂਰੀ ਕਲਾਸ ਨੂੰ ਜਿਹੜਾ ਉਹ ਲਾਉਣਾ, ਇਹ ਕੋਰਸ ਨੂੰ ਕਰਨਾ। ਜੀ, ਇਹ ਜਿਹੜੇ ਇਹ ਨਾਨ ਕ੍ਰੈਡਿਟ ਕੋਰਸ ਹੈਗੇ ਆ, ਇਹਨਾਂ ਦੀ ਕੋਈ ਟਿਊਸ਼ਨ ਫੀ ਨਹੀਂ ਹੁੰਦੀ, ਪਰ ਤੁਹਾਨੂੰ ਇੱਕ ਸਟੂਡੈਂਟ ਹੈਲਥ ਫੀ ਜ਼ਰੂਰ ਪੇ ਕਰਨੀ ਪੈਂਦੀ ਆ, ਤੇ ਆਈ ਥਿੰਕ ਉਹ ਸ਼ਾਇਦ $17 ਹੈਗੀ ਆ ਪਰ ਸਮੈਸਟਰ ਦੀ। ਤੇ ਪ੍ਰੀਟੀ ਮੱਚ ਉਹੀ ਇੱਕ ਤੁਹਾਨੂੰ ਫੀ ਦੇਣੀ ਪੈਂਦੀ ਆ। ਬਾਕੀ ਉਹਦੇ ਵਿੱਚ ਹਾਂ ਇੰਨਾ ਵੀ ਮੈਂ ਦੱਸਦਾ ਆ ਕਿ ਤੁਹਾਡੀ ਸਟੂਡੈਂਟ ਹੈਲਥ ਫੀ ਦਾ ਵੀ ਤੁਹਾਨੂੰ ਫਾਇਦਾ ਹੈ। ਫੋਰ ਐਗਜ਼ਾਮਪਲ, ਜੇ ਤੁਸੀਂ ਕੋਈ TB ਟੈਸਟ ਕਰਾਉਣਾ ਹੈ, ਜਾਂ ਤੁਸੀਂ ਕੋਈ ਕਾਲਜ ਦੇ ਵਿੱਚ ਹੈਗੇ ਆ, ਤੁਹਾਡੇ ਸੱਟ ਚੋਟ, ਤੁਸੀਂ ਬਿਮਾਰ ਹੋ ਗਏ, ਸਾਡੇ ਕਾਲਜ ਦੇ ਵਿੱਚ ਉਹ ਸਾਡੀ ਰਿਕੁਆਇਰਮੈਂਟ ਹੈਗੀ ਆ ਕਿ ਜਿਹੜੀ ਅਸੀਂ ਉਹ ਫੀ ਕਲੈਕਟ ਕਰਦੇ ਹਾਂ, ਸਾਡੇ ਜਿਹੜੇ ਸਟੂਡੈਂਟਸ ਨੂੰ ਹੈਲਥ ਸਰਵਿਸਿਜ਼ ਮੁਹੱਈਆ ਕਰਵਾਉਣੀਆਂ ਸਾਡਾ ਫਰਜ਼ ਬਣਦਾ, ਅਤੇ ਤੁਸੀਂ ਉਹਨਾਂ ਦਾ ਫਾਇਦਾ ਵੀ ਲੈ ਸਕਦੇ। ਫਾਇਦਾ ਮਤਲਬ ਵੀ ਸੱਟ ਚੋਟ ਲੱਗ ਕੇ ਤੁਹਾਨੂੰ ਉਹ ਸਪੋਰਟ ਕਰੂਗੇ ਸਾਰੇ, ਜਿੱਥੇ ਵੀ ਤੁਸੀਂ ਕਾਲਜ ਵਿੱਚ ਪੜ੍ਹਦੇ ਆ।
ਨਹੀਂ ਬਿਲਕੁਲ। ਅੱਛਾ, ਆਪਾਂ ਅਗਲੀ ਗੱਲ ਕਰਦੇ ਹਾਂ ਗੁਰਮਿੰਦਰ ਭਾਜੀ ਵੀ ਫਾਫਸਾ, ਜਿਹੜੀ ਫਾਈਨੈਂਸ਼ੀਅਲ ਏਡ ਆ, ਜਿੱਦਾਂ ਤੁਸੀਂ ਇਸ ਦੇ ਵਿੱਚ ਵੀ ਜ਼ਿਕਰ ਕੀਤਾ ਸੀ ਵੀ ਜੇ ਸਾਲ ਹੋ ਜਾਂਦਾ ਤਾਂ ਫਿਰ ਤੁਸੀਂ ਹੋਰ ਕੋਰਸਿਸ ਦੇ ਲਈ ਇਹਨਾਂ ਕਾਲਜਿਸ ਦੇ ਵਿੱਚ ਹੀ ਫਾਈਨੈਂਸ਼ੀਅਲ ਏਡ ਦੇ ਲਈ ਐਲੀਜੀਬਲ ਜਿਹੜੇ ਉਹ ਹੋ ਸਕਦੇ ਆ। ਸੋ ਉਹਦੇ ਬਾਰੇ ਥੋੜ੍ਹੀ ਜਾਣਕਾਰੀ ਸਾਡੇ ਨਾਲ ਜਿਹੜੀ ਉਹ ਸ਼ੇਅਰ ਕਰੋ। ਕੀ ਇਹ ਆਈਟਮ ਆ, ਕਿੱਦਾਂ ਇਸ ਦੇ ਲਈ ਅਪਲਾਈ ਕਰਨਾ ਹੁੰਦਾ, ਕੀ ਕੀ ਚੀਜ਼ਾਂ ਹੁੰਦੀਆਂ? ਜੀ। ਸੋ ਜਿਹੜੀ ਆਪਣੀ ਫਾਈਨੈਂਸ਼ੀਅਲ ਏਡ ਕਈ ਤਰੀਕੇ ਦੀ ਹੁੰਦੀ ਆ, ਪਰ ਇੱਕ ਪ੍ਰਾਇਮਰੀ ਜਿਹੜੀ ਹੁੰਦੀ ਆ ਅਸੀਂ ਉਹਨੂੰ ਫੈਫਸਾ ਕਹਿੰਦੇ ਆ। ਸੋ ਉਹ ਜਿਹੜੀ ਐਪਲੀਕੇਸ਼ਨ ਹੁੰਦੀ ਆ, ਤੁਸੀਂ ਜਦ ਵੀ ਕਾਲਜ ਦੇ ਵਿੱਚ ਆਪਣੀ ਐਡਮਿਸ਼ਨ ਕਰਾਓਗੇ ਤਾਂ ਉਹ ਜ਼ਰੂਰ ਭਰੋ। ਉਹਦੇ ਵਿੱਚ ਤੁਹਾਨੂੰ ਕਈ ਵਾਰੀ ਤੁਹਾਨੂੰ ਪਤਾ ਨਹੀਂ ਹੁੰਦਾ ਤੁਸੀਂ ਕਿੰਨੀ ਅਮਾਊਂਟ ਮਤਲਬ ਤੁਸੀਂ ਉਹਦੇ ਲਈ ਕੁਆਲੀਫਾਈ ਕਰਦੇ ਆ। ਸੋ ਜਿੱਦਾਂ ਇਟਸ ਡਿਪੈਂਡਡ ਔਨ ਤੁਹਾਡੀ ਇਨਕਮ ਕਿੰਨੀ ਹੁੰਦੀ ਆ, ਸੋ ਤੁਸੀਂ ਉਹਨੂੰ ਦੇ ਕੇ ਆਪਣੀ ਫਾਈਨੈਂਸ਼ੀਅਲ ਸਪੋਰਟ ਲਾਓ। ਤੇ ਬਹੁਤ ਪ੍ਰੋਗਰਾਮ ਹੈਗੇ ਆ, ਜਿੱਦਾਂ ਹੁਣ ਆਪਣੇ ਕਈ ਬੱਚੇ ਹੈ ਕੈਲੀਫੋਰਨੀਆ ਡ੍ਰੀਮ ਐਕਟ, ਉਹਨਾਂ ਦੇ ਵਿੱਚ ਉਹਨਾਂ ਡਿਫਰੈਂਟ ਤਰੀਕੇ ਦੀ ਸਟੇਟ ਫੰਡਿੰਗ ਹੁੰਦੀ ਆ, ਜਿਹੜੇ ਫੈਡਰਲ ਫੰਡਿੰਗ ਹੁੰਦੀ ਆ ਉਹਦਾ ਡਿਫਰੈਂਟ ਕ੍ਰਾਈਟੇਰੀਆ ਹੁੰਦਾ। ਤਾਂ ਤੁਸੀਂ ਜ਼ਰੂਰ ਜਾ ਕੇ ਆਪਣੇ ਫਾਈਨੈਂਸ਼ੀਅਲ ਏਡ ਆਫਿਸ ਦੇ ਵਿੱਚ ਮਿਲੋ। ਤੇ ਜ਼ਿਆਦਾਤਰ ਇਹੀ ਆ ਕਿ ਜਿਹੜੇ ਬੱਚੇ ਆਪਣੇ ਹਾਈ ਸਕੂਲ ਤੋਂ ਕਮਿਊਨਿਟੀ ਕਾਲਜਿਸ ਦੇ ਵਿੱਚ ਆਉਂਦੇ ਆ, ਉਹਨਾਂ ਦੀ ਜੇ ਤੁਹਾਡੀ ਕਈ ਵਾਰੀ ਤੁਹਾਡੀ ਇਨਕਮ ਰਿਕੁਆਇਰਮੈਂਟਸ ਦੇ ਹਿਸਾਬ ਦੇ ਨਾਲ ਤੁਹਾਨੂੰ ਆਲਮੋਸਟ ਜਨਰਲੀ ਸਪੀਕਿੰਗ 2 ਸਾਲ ਕਾਲਜ ਤੁਹਾਡਾ ਫ੍ਰੀ ਹੁੰਦਾ, ਪ੍ਰੀਟੀ ਮੱਚ ਰਾਈਟ, ਟਿਊਸ਼ਨ ਫ੍ਰੀ ਹੁੰਦਾ। ਡਿਪੈਂਡ ਔਨ ਦੈਟ। ਸੋ ਮੇਰੇ ਕਹਿਣ ਦਾ ਮਤਲਬ ਵੀ ਤੁਹਾਡੀ ਕੋਲ ਬਹੁਤ ਸਪੋਰਟ ਹੈਗੀ ਆ, ਜ਼ਰੂਰ ਤੁਸੀਂ ਕਾਲਜ ਆਓ। ਫੈਫਸਾ ਦੀਆਂ ਡੈਡਲਾਈਨਸ ਨੂੰ ਤੁਸੀਂ ਜ਼ਰੂਰ ਦੇਖੋ। ਆਈ ਥਿੰਕ ਇਸ ਨਵੀਆਂ ਹੁਣ ਜਿਹੜਾ ਅਗਲਾ ਸਾਲ ਹੈਗਾ ਉਹਦੀ ਜਿਹੜੀ ਐਪਲੀਕੇਸ਼ਨ ਇਸ ਮਹੀਨੇ ਸ਼ੁਰੂ ਹੋ ਜਾਣੀ ਆ, ਜ਼ਰੂਰ ਤੁਸੀਂ ਜਾ ਕੇ ਭਰੋ। ਬਾਕੀ ਇਹ ਹੁੰਦਾ ਕਿ ਜਿੰਨੀ ਛੇਤੀ ਤੁਸੀਂ ਭਰਦੇ ਆ ਉਨਾ ਹੀ ਤੁਹਾਨੂੰ ਫਾਇਦਾ ਹੁੰਦਾ, ਹਨਾ। ਤੁਸੀਂ ਜਿੰਨੀ ਛੇਤੀ ਐਪਲੀਕੇਸ਼ਨ, ਕੋਈ ਵਾਰੀ ਡਾਲਰ ਜਿੱਦਾਂ ਲਿਮਿਟਡ ਹੁੰਦੇ ਆ ਤੇ ਤੁਹਾਨੂੰ ਉਸ ਹਿਸਾਬ ਨਾਲ ਫਿਰ ਡਿਸਪਰਸਮੈਂਟ ਹੁੰਦੀਆਂ ਆ। ਸੋ ਫਸਟ ਕਮ ਫਸਟ ਸਰਵ ਹੁੰਦਾ ਯੂਜੂਅਲੀ ਇਹਦੇ ਵਿੱਚ? ਨੈਸੈਸਰਲੀ ਮੈਨੂੰ ਪੂਰੀਆਂ ਡਿਟੇਲਸ ਤਾਂ ਨਹੀਂ ਪਤਾ ਕਿਉਂਕਿ ਇਹ ਮੇਰਾ ਏਰੀਆ ਹੈ ਨਹੀਂ, ਪਰ ਜ਼ਿਆਦਾਤਰ ਇਹੀ ਕਹਿੰਦੇ ਵੀ ਜਿੰਨੀ ਛੇਤੀ ਤੁਸੀਂ ਅਪਲਾਈ ਕਰੋ ਤੁਹਾਡੇ ਅਵਾਰਡ ਸਾਨੂੰ ਉਨੀ ਛੇਤੀ ਪਤਾ ਲੱਗਦਾ, ਹਨਾ। ਐਪਲੀਕੇਸ਼ਨ ਜਲਦੀ ਪ੍ਰੋਸੈਸ ਹੋ ਜਾਂਦੀ ਹੈ, ਫਿਰ ਪਤਾ ਲੱਗ ਜਾਂਦਾ, ਫਿਰ ਪਤਾ ਲੱਗ ਜਾਂਦਾ, ਤੁਸੀਂ ਆਪਣਾ ਡਿਸੀਜਨ ਬਣਾ ਸਕਦੇ, ਹਨਾ। ਤੇ ਬਾਕੀ ਜਿਹੜੇ ਫਾਈਨੈਂਸ਼ੀਅਲ ਏਡ ਦੇ ਸਾਡੇ ਕਈ ਤਰੀਕੇ ਦੇ ਹੁੰਦੇ ਆ। ਕੋਈ ਸਾਡੀ ਫੈਡਰਲ ਫੈਲ ਗ੍ਰਾਂਟ ਹੁੰਦੀ ਆ, ਤੇ ਤੁਹਾਡੀ ਕੋਈ ਜਿੱਦਾਂ ਹੁਣ ਉਹਨੂੰ ਫੈਡਰਲ ਸਪਲੀਮੈਂਟਲ ਐਜੂਕੇਸ਼ਨ ਓਪਰਚੁਨਿਟੀ ਗ੍ਰਾਂਟ ਹੁੰਦੀ ਆ। ਇੱਕ ਕੈਲ ਗ੍ਰਾਂਟ ਹੁੰਦੀ ਆ ਜਿਹੜੀ ਕੈਲੀਫੋਰਨੀਆ ਵੱਲੋਂ। ਇੱਕ ਜਿਹੜੀ ਹੈਗੀ ਆ ਸਟੂਡੈਂਟ ਸਕਸੈਸ ਕੰਪਲੀਸ਼ਨ ਗ੍ਰਾਂਟ, ਤੇ ਉਹ ਮਤਲਬ ਸਾਡੀ ਫ੍ਰੀ ਆ। ਦੇਰ ਸੋ ਮੈਨੀ ਗ੍ਰਾਂਟ। ਮੈਂ ਇਹ ਕਹੂੰਗਾ ਵੀ ਤੁਸੀਂ ਆਪਣੇ ਕਾਲਜ ਦੇ ਵਿੱਚ ਜਾ ਕੇ ਉਹਨਾਂ ਨੂੰ ਜ਼ਰੂਰ ਮਿਲੋ। ਤੁਹਾਡੀ ਕਈ ਵਾਰੀ ਤੁਹਾਡੀ ਫੀ ਵੇਵਰ ਵੀ ਕਰ ਦਿੰਦੇ ਆ। ਮਤਲਬ ਮੇਰੇ ਕਹਿਣ ਦਾ ਮਤਲਬ ਵੀ ਤੁਸੀਂ ਜਿੰਨੇ ਜ਼ਿਆਦਾ ਜਾ ਕੇ ਉਹਨਾਂ ਨਾਲ ਗੱਲ ਕਰੋਗੇ, ਉਹਨਾਂ ਨੂੰ ਪੁੱਛੋ ਵੱਖੋ ਵੱਖਰੇ ਪ੍ਰੋਗਰਾਮ, ਤੇ ਤੁਹਾਨੂੰ ਉਹ ਸਾਰੇ ਪ੍ਰੋਗਰਾਮਸ ਬਾਰੇ ਦੱਸੂਗੇ। ਤੇ ਮੈਂ ਤੁਹਾਨੂੰ ਇੰਨੀ ਗੱਲ ਮੈਂ ਸਰੋਤਿਆਂ ਨੂੰ ਕਹਿਣਾ ਚਾਹੁੰਦਾ ਕਿ ਜਿਹੜਾ ਕਮਿਊਨਿਟੀ ਕਾਲਜਿਸ ਤੇ ਜ਼ਿਆਦਾਤਰ ਐਜੂਕੇਸ਼ਨ ਸਿਸਟਮ ਦੇ ਵਿੱਚ ਉਹਨਾਂ ਦਾ ਮਾਈਂਡਸੈਟ ਇਹ ਹੁੰਦਾ ਆ ਕਿ ਅਸੀਂ ਆਪਣੇ ਸਟੂਡੈਂਟਸ ਨੂੰ ਕਿੱਦਾਂ ਸਪੋਰਟ ਕਰਨਾ। ਉਹਨਾਂ ਦੇ ਵਿੱਚ ਤੁਹਾਡੀਆਂ ਕੋਈ ਚਲਾਕੀਆਂ ਨਹੀਂ, ਤੁਹਾਡੇ ਨਾਲ ਕੋਈ ਖੇਡਦਾ। ਉਹਨਾਂ ਦਾ ਮਕਸਦ ਸਿਰਫ ਇੱਕੋ ਹੀ ਹੁੰਦਾ ਵੀ ਆਪਾਂ ਕਿੱਦਾਂ ਸਟੂਡੈਂਟਸ ਦੀ ਹੈਲਪ ਕਰਨੀ ਆ। ਸਹੀ ਗੱਲ ਆ। ਉਹਨਾਂ ਦੀ ਜੇ ਕੋਈ ਬੈਰੀਅਰ ਹੈਗਾ ਆ ਉਹ ਅਸੀਂ ਕਿੱਦਾਂ ਦੂਰ ਕਰਨਾ। ਤੇ ਕਈ ਵਾਰੀ ਮੈਂ ਇਹ ਵੀ ਦੇਖਿਆ ਕਿ ਕਈ ਵਾਰੀ ਜਦੋਂ ਸਟੂਡੈਂਟ ਸਮੈਸਟਰ ਦੇ ਵਿੱਚ ਅੱਧ ਵਿਚਾਲੇ, ਫॉर ਐਗਜ਼ਾਮਪਲ ਜੇ ਉਹ ਕਿਸੇ ਵੀ ਕਾਰਨ ਕਰਕੇ ਫॉर ਐਗਜ਼ਾਮਪਲ ਉਹ ਹੋਮਲੈਸ ਹੋ ਗਿਆ, ਆਮ ਜਸਟ ਗਿਵਿੰਗ ਯੂ ਐਗਜ਼ਾਮਪਲ, ਤਾਂ ਵੀ ਤੁਸੀਂ ਜਾ ਕੇ ਆਪਣੇ ਕਾਲਜ ਦੇ ਵਿੱਚ ਮਿਲੋ। ਕਈ ਕਾਲਜਾਂ ਦੇ ਵਿੱਚ ਉਹ ਪ੍ਰੋਗਰਾਮ ਹੈਗੇ ਆ ਕਿ ਤੁਹਾਨੂੰ ਉਹ ਟੈਂਪਰੇਰੀ ਘਰ ਰੈਜ਼ੀਡੈਂਸੀ ਵੀ ਦਿੰਦੇ ਆ, ਹਾਊਸਿੰਗ ਮਿਲ ਜਾਂਦੀ ਹੈ, ਹਾਊਸਿੰਗ ਮਿਲਦੀ ਆ। ਸੋ ਮੈਂ ਕਹੂੰਗਾ ਵੀ ਤੁਸੀਂ ਆਪਣੇ ਇੰਨਾ ਮੈਂ ਕਹੂੰਗਾ ਤੁਸੀਂ ਫਾਇਦਾ ਨਾ ਚੱਕੋ। ਕਈ ਵਾਰੀ ਅਸੀਂ ਜਾਣ ਕੇ ਗਲਤ ਨਹੀਂ ਕਹਿਣਾ, ਗਲਤ ਨਹੀਂ ਕਿਸੇ ਦੀ ਯੂਜ਼ ਕਰਨਾ। ਦ ਰੀਜ਼ਨ ਉਹਦਾ ਇਹ ਆ ਕਿ ਮੈਂ ਇਹ ਗੱਲ ਪਰਸਨਲੀ ਲੈਣਾ ਹੈ ਕਿ ਆਪਾਂ ਨੂੰ ਜੇ ਸਾਡੇ ਕੋਲ ਰਿਸੋਰਸਿਸ ਹੈਗੇ ਆ ਤੇ ਆਪਾਂ ਆਪਣੀ ਲੋੜ ਤੋਂ ਵੱਧ ਰਿਸੋਰਸਿਸ ਯੂਜ਼ ਕਰਦੇ ਆ, ਥਿੰਕ ਅਬਾਊਟ ਵੀ ਉਹ ਜਿਹੜਾ ਰਿਸੋਰਸ ਆ ਕਿਸੇ ਹੋਰ ਲੋੜਵੰਦ ਤੋਂ ਆਪਾਂ ਲੈ ਰਹੇ ਆ ਜਿਹੜਾ। ਸੋ ਇਸ ਕਰਕੇ ਸਿੱਖੀ ਵੀ ਸਾਨੂੰ ਅਲਾਓ ਨਹੀਂ ਕਰਦੀ ਵੀ ਆਪਾਂ ਕਿਸੇ ਇਹਨਾਂ ਦਾ ਫਾਇਦਾ, ਕਿਸੇ ਦਾ ਹੱਕ ਮਾਰੀਏ, ਕੋਈ ਗੱਲ ਹੀ ਨਹੀਂ ਠੀਕ ਹੈਗੀ। ਤੇ ਬਾਕੀ ਜੇ ਤੁਹਾਨੂੰ ਕਾਲਜਸ ਨੇ ਤੁਹਾਡੀ ਹੈਲਪ ਕੀਤੀ ਆ ਤੇ ਮੈਂ ਕਹਿੰਦਾ ਜੇ ਤੁਸੀਂ ਸਕਸੈਸਫੁਲ ਹੋ ਗਏ ਆ, ਜਿਹੜੇ ਮੇਰੇ ਅਲਮਨਾਈ ਸੁਣ ਰਹੇ ਆ, ਵੀਰ ਭੈਣ ਜਿੰਨੇ ਵੀ ਆ, ਜ਼ਰੂਰ ਗਿਵ ਬੈਕ ਟੂ ਦ ਕਮਿਊਨਿਟੀ। ਸਾਡੀ ਸਿੱਖੀ ਵੀ ਇਹ ਸਿਖਾਉਂਦੀ ਆ, ਪਰ ਐਜ਼ ਏ ਗੁੱਡ ਸੁਸਾਇਟੀ ਸਾਡੀਆਂ ਇਹ ਜ਼ਰੂਰਤ ਵੀ ਹੈਗੀ ਕਿ ਆਪਾਂ ਸਪੋਰਟ ਕਰੀਏ ਇੱਕ ਦੂਏ ਨੂੰ। ਜੇ ਅੱਜ ਸਕਸੈਸਫੁਲ ਹੈਗੇ ਆ ਤੇ ਆਪਾਂ ਦੂਜਿਆਂ ਨੂੰ ਵੀ ਸਕਸੈਸਫੁਲ ਕਰਨ ਦੀ ਕੋਸ਼ਿਸ਼ ਕਰੀਏ।
ਦੇਖੋ ਇੱਥੇ ਨਾ ਥੋੜ੍ਹੀ ਜਿਹੀ ਆਪਾਂ ਇਹ ਗੱਲ ਕਰਦੇ ਹਾਂ, ਇਟਸ ਅ ਗੁੱਡ ਟੌਪਿਕ ਉੱਦਾਂ ਵੀ ਗੁਰਮਿੰਦਰ ਸਿੰਘਾ ਜੀ ਵੀ। ਦੇਖੋ ਇਹ ਜਿਹੜੀਆਂ ਐਂਡਾਊਮੈਂਟਸ ਦੇ ਨਾਲ ਬਹੁਤ ਸਾਰੇ ਜਿਹੜੇ ਕਾਲਜਿਸ ਚੱਲਦੇ ਆ, ਉਹ ਐਂਡਾਊਮੈਂਟਸ ਕਿੱਥੋਂ ਆਉਂਦੀਆਂ? ਮੋਸਟਲੀ ਅਲੂਮਨਾਈਜ਼ ਬਿਲਕੁਲ ਜਿਹੜੇ ਆ ਉਹ ਜਿਨ੍ਹਾਂ ਨੇ ਹੁੰਦਾ ਵੀ ਹਾਂ ਯਾਰ ਆਹ ਕਾਲਜ ਨੇ, ਆਹ ਯੂਨੀਵਰਸਿਟੀ ਨੇ, ਆਹ ਸਕੂਲ ਨੇ ਮੈਨੂੰ ਇੱਥੇ ਤੱਕ ਪਹੁੰਚਾਇਆ, ਉਹ ਐਪਰੀਸ਼ੀਏਟ ਕਰਦੇ ਉਸ ਚੀਜ਼ ਨੂੰ। ਜੀ ਉਹ ਜੀ ਉਹਨਾਂ ਨੂੰ ਸਾਰਾ ਕੁਝ ਆਪਣਾ ਦਾਨ ਦੇ ਜਾਂਦੇ। ਅਸੀਂ ਨਹੀਂ ਕਹਿੰਦੇ ਵੀ ਤੁਸੀਂ ਆਪਣਾ ਸਾਰਾ ਕੁਝ ਇਹਨਾਂ ਨੂੰ ਦਾਨ ਦਿਓ, ਕੁਛ ਜਿਹੜੀ ਚੀਜ਼ ਆ ਜੋ ਤੁਹਾਡਾ ਸਰਦਾ ਪੁੱਜਦਾ ਆ, ਉਹ ਤੁਸੀਂ ਮਦਦ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰਨੀ ਚਾਹੀਦੀ ਆ। ਇਹਨਾਂ ਐਂਡਾਊਮੈਂਟਸ ਦੇ ਜ਼ਰੀਏ ਹੀ ਜਿਹੜੀਆਂ ਆਪਾਂ ਨੂੰ ਕਈ ਵਾਰੀ ਜਿਹੜੀਆਂ ਫੈਡਰਲ ਗ੍ਰਾਂਟਸ ਨਹੀਂ, ਇੱਥੋਂ ਦੀਆਂ ਸਕੂਲ ਦੀਆਂ ਲੋਕਲ ਸਕਾਲਰਸ਼ਿਪਸ, ਹੋਰ ਗ੍ਰਾਂਟਸ ਆ, ਉਹ ਇੱਥੋਂ ਮਿਲਦੀਆਂ ਆ। ਜਿਹੜੇ ਹੋਰ ਦਾਨੀ ਸੱਜਣ ਦਿੰਦੇ ਆ, ਉਹਨਾਂ ਦੀ ਮਦਦ ਦੇ ਨਾਲ ਮਿਲਦੀਆਂ। ਅਤੇ ਜਿਹੜੀ ਗੱਲ ਵਿੱਚ ਨਾਲ ਤੁਸੀਂ ਆਖੀ, ਬਗੈਰ ਮਤਲਬ ਤੋਂ ਜੇ ਤੁਹਾਨੂੰ ਜ਼ਰੂਰਤ ਨਹੀਂ ਆ ਤਾਂ ਤੁਸੀਂ ਕਿਸੇ ਲੋੜਵੰਦ ਦੀ ਢਿੱਡ 'ਤੇ ਲੱਤ ਨਹੀਂ ਮਾਰਨੀ, ਜਸਟ ਬਿਕੋਜ਼ ਵੀ ਤੁਸੀਂ ਕਾਗਜ਼ ਨੂੰ ਇੱਦਾਂ ਉੱਦਾਂ ਜਿਹੜਾ ਉਹ ਦਿਖਾ ਸਕਦੇ ਆ, ਅਤੇ ਫਿਰ ਉਹ ਇੱਦਾਂ ਕਰਨਾ। ਇੱਦਾਂ ਨਹੀਂ, ਲੋੜ ਆ ਤਾਂ ਜ਼ਰੂਰਤ ਨੂੰ ਪੂਰੀਆਂ ਕਰਨ ਦੇ ਲਈ ਮਦਦ ਜਿਹੜੀ ਉਹ ਲਓ। ਤਕਰੀਬਨ ਉੱਥੇ ਮਦਦ ਕਰਨ ਨੂੰ ਹੀ ਜਿਹੜੇ ਬੈਠੇ ਹੁੰਦੇ ਆ। ਮੈਨੂੰ ਯਾਦ ਆ ਗੁਰਮਿੰਦਰ ਸਿੰਘਾ ਜੀ, ਜਦੋਂ ਮੈਂ ਆਇਆ ਸੀ ਇੱਥੇ ਸਟੂਡੈਂਟ ਲਾਈਫ ਜਦੋਂ ਆਪਾਂ ਸ਼ੁਰੂ ਕੀਤੀ, ਤਾਂ ਦੱਸਦੇ ਸੀਗੇ ਸਾਡੀ ਯੂਨੀਵਰਸਿਟੀ 'ਚ ਨਹੀਂ, ਸੈਨ ਹੋਜ਼ੇ ਸਟੇਟ 'ਚ ਨਹੀਂ, ਸੈਨ ਡਿਏਗੋ ਯੂਨੀਵਰਸਿਟੀ ਦਾ ਹਮੇਸ਼ਾ ਸੁਣਦੇ ਸੀਗੇ। ਕਹਿੰਦੇ ਵੀ ਜਿਹੜਾ ਵੀ ਕੋਈ ਸਟੂਡੈਂਟ ਆਉਂਦਾ ਸੀਗਾ, ਉਹਦਾ ਨਾ SSN ਬਣਵਾਉਣ ਦੇ ਲਈ ਉਹ ਵਿਸ਼ੇਸ਼ ਤੌਰ ਦੇ ਉੱਤੇ ਇੱਕ ਚਿੱਠੀ ਦੇ ਦਿੰਦੇ ਸੀਗੇ ਵੀ ਆਹ ਇੱਕੋ ਇੰਨੇ ਚਿਰ ਦੀ ਜਿਹੜੀ ਇਹ ਜੋਬ ਹੈਗੀ, ਐਟਲੀਸਟ ਉਹ SSN ਆਪਣਾ ਅਪਲਾਈ ਕਰ ਸਕਦਾ ਸੀ। ਅਤੇ SSN ਬਣਨ ਦੇ ਨਾਲ ਕਿੰਨੇ ਰਾਹ ਬੰਦੇ ਦੇ ਲਈ, ਉਸ ਇਨਸਾਨ ਦੇ ਲਈ, ਉਸ ਬੱਚੇ ਦੇ ਲਈ ਖੁੱਲ੍ਹ ਜਾਂਦੇ ਸੀਗੇ। ਸੋ ਡੈਫੀਨੇਟਲੀ ਬਹੁਤ ਸਾਰੇ ਜਿਹੜੇ ਕਾਲਜਿਸ ਆ ਵੀ ਤੁਸੀਂ ਅੱਗੇ ਵੱਧ ਸਕੋ, ਉਹ ਇੱਕ ਪੌੜੀ ਦਾ ਕੰਮ ਜਿਹੜਾ ਉਹ ਕਰਦੇ ਆ। ਸੋ ਕਿਸੇ ਵੀ ਤਰੀਕੇ ਦੀ ਕੋਈ ਕੁਐਸਚਨ ਹੁੰਦਾ, ਆਪਣੇ ਕਾਉਂਸਲਰ ਆਫਿਸ ਦੇ ਵਿੱਚ ਜਾ ਕੇ ਜਾਂ ਸਟੂਡੈਂਟ ਵਾਲੇ ਜਿਹੜੇ ਆਫਿਸ ਹੁੰਦੇ ਆ, ਉਹਨਾਂ ਦੇ ਵਿੱਚ ਜਾ ਕੇ ਜਿਹੜਾ ਉਹ ਸਵਾਲ ਜ਼ਰੂਰ ਪੁੱਛਦੇ ਰਿਹਾ ਕਰੋ। ਮੈਂ ਇੱਕ ਰਾਜ ਮੇਰੇ ਦਿਮਾਗ 'ਚ ਹੁਣੀ ਇੱਕ ਗੱਲ ਆਈ ਸੀ ਕਿ ਜਿੱਦਾਂ ਹੁਣ ਆਪਣੇ ਤੁਹਾਡੇ ਪ੍ਰੋਗਰਾਮ ਦੇ ਸਾਰੇ ਸਰੋਤੇ ਆ, ਉਹਦੇ ਵਿੱਚ ਬਹੁਤ ਸਕਸੈਸਫੁਲ ਦਾਨੀ ਸੱਜਣ ਸਾਡਾ ਪ੍ਰੋਗਰਾਮ ਸੁਣਦੇ ਆ। ਜੀ। ਅਤੇ ਉਹਨਾਂ ਦੇ ਵਿੱਚੋਂ ਮੈਂ ਇੱਕ ਨਾਂ ਜ਼ਰੂਰ ਲਊਂਗਾ, ਕਿਉਂਕਿ ਉਹਨਾਂ ਨੇ ਮੈਨੂੰ ਪਰਸਨਲੀ ਫੋਨ ਕਰਕੇ ਕਾਲ ਕੀਤੀ ਸੀ। ਅਤੇ ਉਹਨਾਂ ਦਾ, ਮੈਂ ਸਰਦਾਰ ਅਜੀਤ ਸਿੰਘ ਜੀ ਗਿੱਲ, ਮੈਂ ਉਹਨਾਂ ਦਾ ਨਾਂ ਲਊਂਗਾ ਕਿਉਂਕਿ ਉਹਨਾਂ ਨੇ ਮੈਨੂੰ ਫੋਨ ਕੀਤਾ ਸੀ। ਉਹਨਾਂ ਨੇ ਕਿਹਾ ਸੀ ਬਈ ਗੁਰਵਿੰਦਰ, ਜੇ ਕਈ ਵਾਰੀ ਕਿਸੇ ਬੱਚੇ ਨੂੰ ਹੈਲਪ ਚਾਹੀਦੀ ਆ, ਉਹਨੂੰ ਕਿਸੇ ਤਰੀਕੇ ਨਹੀਂ ਮਿਲਦਾ ਹੈ ਨਾ, ਜੇ ਉਹਨਾਂ ਦੀ ਕੋਈ ਲੋੜ ਹੈਗੀ ਆ, ਉਹਨਾਂ ਦੀ ਕੋਸ਼ਿਸ਼ ਇਹ ਆ ਕਿ ਅਸੀਂ ਉਸ ਬੱਚੇ ਨੂੰ ਸਪੋਰਟ ਕਰੀਏ। ਕਿੰਨਾ ਕਰੂਗੇ ਇਹ ਮੈਂ ਨਹੀਂ, ਲੋੜ ਦੇ ਹਿਸਾਬ ਦੇ ਨਾਲ ਜਿੰਨੀ ਵੀ ਆ। ਮੇਰੇ ਕਹਿਣ ਦਾ ਮਤਲਬ ਵੀ ਆ, ਸਾਡਾ ਐਜ਼ ਏ ਕਮਿਊਨਿਟੀ ਕਹਿ ਲਓ, ਅਸੀਂ ਆਪਣੇ ਜਿਹੜੀਆਂ ਮੁੱਢਲੇ ਅਸੂਲ ਹੈਗੇ ਆ, ਉਹਦੇ ਵਿੱਚ ਆਪਾਂ ਵੀ ਕਿੱਦਾਂ, ਆਪ ਤਾਂ ਚਲੋ ਕਾਮਯਾਬ ਹੈਗੇ ਆ, ਆਪਾਂ ਕਿਸੇ ਹੋਰ ਨੂੰ ਕਾਮਯਾਬ ਕਿੱਦਾਂ ਕਰਨਾ, ਇੱਦਾਂ ਦੇ ਬੰਦੇ ਬਹੁਤ ਘੱਟ ਹੈਗੇ ਆ, ਪਰ ਹੈਗੇ ਆ, ਉਹ ਲੁਕੇ ਹੋ ਆ, ਉਹ ਪਿੱਛੇ ਸੁਣਦੇ ਰਹਿੰਦੇ ਆ। ਮੈਂ ਕਹਿੰਦਾ ਜ਼ਰੂਰ ਲੋੜਵੰਦ ਬੰਦੇ ਆਉਣ, ਅਤੇ ਅਸੀਂ ਕੋਸ਼ਿਸ਼ ਕਰਦੇ ਹਾਂ ਸਾਰਿਆਂ ਨੂੰ ਵੀ ਉਹ ਤਰੱਕੀ ਕਰਨ, ਕਿਉਂਕਿ ਜੇ ਸਾਡੇ ਭੈਣ ਭਰਾ ਅੱਗੇ ਵੱਧਦੇ ਆ, ਉਹ ਸਾਡੇ ਹੀ ਸਮਾਜ ਦਾ, ਸਾਡੀ ਕਮਿਊਨਿਟੀ ਦਾ ਨਾਂ ਹੀ ਉੱਚਾ ਹੁੰਦਾ ਆ। ਅਤੇ ਮੈਂ ਕਹਿੰਦਾ ਸਾਰੇ ਹੀ ਕਰੋੜਪਤੀ ਬਣਨ, ਜਿੰਨੇ ਵੀ ਸਾਡੇ ਨਹੀਂ ਬਿਲਕੁਲ ਸਾਰੇ ਕਾਮਯਾਬ ਹੋਣ, ਅਤੇ ਇਸ ਨੂੰ ਜਿਹੜਾ ਉਹ ਅੱਗੇ ਤੋਂ ਅੱਗੇ ਜਿਹੜਾ ਉਹ ਵੰਡਣ ਅਤੇ ਮਦਦ ਕਰਨ ਵੱਧ ਤੋਂ ਵੱਧ। ਇਹ ਚੀਜ਼ਾਂ ਜਿਹੜੀਆਂ ਬਹੁਤ ਜ਼ਰੂਰੀ ਆ। ਡੈਡਲਾਈਨਸ ਦੇ ਬਾਰੇ ਜੇ ਤੁਸੀਂ ਕੁਛ ਦੱਸਣਾ ਚਾਹੁੰਦੇ ਆ, ਰਜਿਸਟ੍ਰੇਸ਼ਨਸ ਨੂੰ ਲੈ ਕੇ, ਚਾਹੇ ਫਾਈਨੈਂਸ਼ੀਅਲ ਏਡ ਵਾਲੀਆਂ, ਜੇ ਤੁਹਾਡੇ ਕੋਲ ਕੋਈ ਜਾਣਕਾਰੀ ਆ ਤੁਸੀਂ ਚਾਹੁੰਦੇ ਹੋ ਵੀ ਉਹ ਸ਼ੇਅਰ ਕੀਤੀਆਂ ਜਾਣ। ਜੀ, ਜਿੱਦਾਂ ਹੁਣ ਜਿਹੜੀਆਂ ਆਪਣਾ ਸਮੈਸਟਰ ਹੈਗਾ ਆ ਕਮਿਊਨਿਟੀ ਕਾਲਜਿਸ ਦਾ, ਉਹ ਅਗਸਤ 15 ਤੋਂ ਸ਼ੁਰੂ ਹੋ ਜਾਣਾ ਆ। ਅਤੇ ਹਾਲੇ ਵੀ ਜੇ ਕੋਈ ਸਰੋਤਾ ਰਜਿਸਟਰਡ ਹੋਣਾ ਚਾਹੁੰਦਾ ਆ, ਉਹ ਹਾਲੇ ਵੀ ਹੋ ਸਕਦਾ ਆ। ਆਪਣੀ ਤੁਸੀਂ ਕਾਲਜ ਦੀ ਐਪਲੀਕੇਸ਼ਨ ਭਰੋ। ਜੇ ਤੁਸੀਂ ਸਾਡੇ ਗੁਰਦੁਆਰਾ ਸਾਹਿਬ ਆਉਣਾ ਆ, 2 ਦਿਨ ਦੱਸੇ, ਉੱਥੇ ਵੀ ਆ ਜਾਓ, ਪਰ ਮੈਂ ਕਹਿੰਦਾ ਤੁਸੀਂ ਵੇਟ ਨਾ ਕਰੋ। ਤੁਸੀਂ ਆਪਣੇ ਕਿਸੇ ਵੀ ਕਾਲਜ ਜਾ ਕੇ ਆਪਣੀ ਐਪਲੀਕੇਸ਼ਨ ਭਰੋ, ਜਾਂ ਤੁਸੀਂ ਘਰ ਤੋਂ ਭਰ ਸਕਦੇ ਆ। ਜਿੰਨੀ ਛੇਤੀ ਤੁਸੀਂ ਐਪਲੀਕੇਸ਼ਨ ਭਰੋਗੇ, ਉਨੀ ਹੀ ਛੇਤੀ ਤੁਸੀਂ ਕੋਰਸ ਲਈ ਰਜਿਸਟਰਡ ਹੋ ਸਕਦੇ ਆ। ਜਿੱਦਾਂ ਹੁਣ ਮੈਂ ਤੁਹਾਨੂੰ ਦੱਸਦਾ ਹਾਂ ਕਿ ਈਵਨ ਦੋ ਤੁਹਾਡੀਆਂ ਕਲਾਸਿਸ ਤੁਸੀਂ ਰਜਿਸਟਰਡ ਹੋ ਸਕਦੇ ਆ, ਪਰ ਇਹ ਹੁੰਦਾ ਹੈ ਕਿ ਤੁਹਾਨੂੰ ਕਲਾਸਿਸ ਮਿਲਦੀਆਂ ਹੀ ਨਹੀਂ, ਕਿਉਂਕਿ ਜਿਹੜੇ ਬੱਚੇ ਜਾਂ ਸਟੂਡੈਂਟਸ ਆ, ਸਾਡੇ ਜਿਹੜੇ ਦਾਖਲੇ ਆ ਕਲਾਸਾਂ ਦੇ ਵਿੱਚ ਬਹੁਤ ਚਿਰ ਪਹਿਲਾਂ ਤੋਂ ਸ਼ੁਰੂ ਹੋ ਚੁੱਕੇ ਆ। ਕਈ ਜਿਹੜੇ ਐਥਲੀਟਸ ਹੈਗੇ ਆ, ਉਹਨਾਂ ਨੂੰ ਪ੍ਰੈਫਰੈਂਸ ਹੁੰਦਾ ਹੈ, ਉਹਨਾਂ ਦੀ ਹੁੰਦਾ ਵੀ ਉਹਨਾਂ ਦੇ ਲਈ ਐਡਮਿਸ਼ਨ ਪਹਿਲਾਂ ਖੁੱਲ੍ਹ ਜਾਂਦੀ ਆ। ਜਿਹੜੀਆਂ ਆਪਣੀਆਂ ਕਈ ਮਾਈਨੋਰਿਟੀ ਕਹਿ ਲਓ ਜਾਂ ਸਪੈਸ਼ਲ ਗਰੁੱਪਸ ਹੁੰਦੇ ਆ, ਉਹਨਾਂ ਲਈ ਰਜਿਸਟ੍ਰੇਸ਼ਨ ਪਹਿਲਾਂ ਖੁੱਲ੍ਹ ਜਾਂਦੀ ਆ। ਸੋ ਇਸ ਕਰਕੇ ਤੁਸੀਂ ਵੇਟ ਨਾ ਕਰੋ ਅਤੇ ਕਰਿਆ ਕਰੋ, ਜਾਂ ਆਪਣੇ ਬੱਚਿਆਂ ਨੂੰ ਕਹੋ ਵੀ ਜੇ ਤੁਹਾਡੀ ਰਜਿਸਟ੍ਰੇਸ਼ਨ ਡੇਟ ਅੱਜ ਹੈਗੀ ਆ, ਤੁਸੀਂ ਰਾਤ ਨੂੰ 12 ਵਜੇ
ਉਸ ਵੇਲੇ ਬੈਠ ਕੇ ਉਹ ਵੇਟ ਕਰਨਾ ਵੀ ਮੈਂ ਆਪਣੀ ਕੋਰਸ ਰਜਿਸਟਰ ਕਰਵਾਵਾਂ। ਉਹਦਾ ਨਾਲ ਇਹ ਹੁੰਦਾ ਹੈ ਕਿ ਕਈ ਬੱਚੇ ਲਾਸਟ ਮਿੰਟ ਵੇਟ ਕਰਦੇ ਆ ਤੇ ਹੂੰ ਜਿਸ ਵੇਲੇ ਉਹ ਕਲਾਸਿਸ ਰਜਿਸਟਰ ਕਰਨ ਨੂੰ ਜਾਂਦੇ ਆ, ਉਹਨਾਂ ਦੀ ਕਲਾਸਿਸ ਜਾਂ ਤਾਂ ਵੇਟ ਲਿਸਟ ਤੇ ਹੁੰਦੀਆਂ, ਉਹਨਾਂ ਨੂੰ ਮਿਲਦੀਆਂ ਹੀ ਨਹੀਂ, ਤੇ ਆ ਮਿਲਦੀਆਂ ਆ ਉਹਨਾਂ ਦਾ ਟਾਈਮ ਹੁੰਦਾ ਇੱਕ ਕਲਾਸ ਸਵੇਰ ਨੂੰ 8 ਵਜੇ ਆ, ਦੂਜੀ ਕਲਾਸ ਸ਼ਾਮ ਨੂੰ 7 ਵਜੇ ਆ। ਉਹ ਸਾਰਾ ਹੀ ਉਹਨਾਂ ਦਾ ਮੈਸਅਪ ਹੋ ਜਾਂਦਾ। ਮੈਸਅਪ ਹੋ ਜਾਂਦਾ ਆ। ਤੇ ਜੇ ਕੋਈ ਬੱਚਾ ਆਪਣਾ ਫੋਰ ਐਗਜ਼ਾਮਪਲ ਸਵੇਰ ਨੂੰ ਆਪਣੀਆਂ 12 ਵਜੇ ਤੱਕ ਕਲਾਸਿਸ ਰਜਿਸਟਰ ਕਰਵਾਉਣਾ ਚਾਹੁੰਦਾ ਕਿ ਸ਼ਾਮ ਨੂੰ ਉਹ ਕੰਮ ਕਰ ਸਕੇ, ਉਹਦਾ ਉਹ ਤੁਹਾਡੇ ਲਈ ਬਹੁਤ ਔਖਾ ਹੋ ਜਾਂਦਾ ਆ। ਤੇ ਬਾਕੀ ਕਈ ਵਾਰੀ ਹੁੰਦਾ ਕਿ ਤੁਸੀਂ ਟੀਚਰ ਚਾਹੁੰਦੇ ਆ ਕਿ ਮੈਨੂੰ ਆਹ ਟੀਚਰ ਚਾਹੀਦਾ, ਬੱਚੇ ਬਹੁਤ ਇਹ ਕੋਸ਼ਿਸ਼ ਕਰਦੇ ਆ ਕਿ ਮੈਨੂੰ ਕੋਈ ਜਿਹੜਾ ਟੀਚਰ ਨੂੰ ਰੇਟਿੰਗ ਵਧੀਆ ਹੋਵੇ, ਤੇ ਇਸ ਕਰਕੇ ਜੇ ਤੁਸੀਂ ਚਾਹੁੰਦੇ ਆ ਚੰਗਾ ਟੀਚਰ, ਉਹ ਸਾਰੇ ਹੀ ਉਹ ਚੀਜ਼ ਚਾਹੁੰਦੇ ਆ, ਤੇ ਜਿੰਨੀ ਛੇਤੀ ਤੁਸੀਂ ਆਪਣਾ ਰਜਿਸਟਰ ਹੋਵੋਗੇ ਉਨਾ ਹੀ ਤੁਹਾਨੂੰ ਵਧੀਆ ਤੁਹਾਡਾ ਸਕੇਜੂਲ ਹੋਊਗਾ, ਤੁਹਾਨੂੰ ਵਧੀਆ ਟੀਚਰ ਮਿਲੂਗੇ। ਇਸ ਕਰਕੇ ਵੇਟ ਨਾ ਕਰਿਆ ਕਰੋ। ਜੇ ਤੁਸੀਂ ਅਗਲੇ ਸਾਲ ਵੀ ਦਾਖਲਾ ਲੈਣਾ, ਮੈਂ ਕਹਿੰਦਾ ਅੱਜੇ ਤੁਸੀਂ ਆਪਣੀ ਐਪਲੀਕੇਸ਼ਨ ਕਰੋ, ਘੱਟੋ ਘੱਟ ਤੁਹਾਡਾ ਇੱਕ ਸਟੈਪ ਕੰਪਲੀਟ ਹੋ ਚੁੱਕਿਆ ਹੋਣਾ ਤੇ ਤੁਸੀਂ ਰਜਿਸਟਰ ਕਰਾਉਣ ਵੇਲੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਣੀ। ਵੇਟਿੰਗ ਹਮੇਸ਼ਾ ਕਾਸਟ ਕਰਦੀ ਹੈ ਤੁਹਾਨੂੰ ਆਈਦਰ ਟਾਈਮ ਔਰ ਮਨੀ। ਟਾਈਮ ਇਜ਼ ਮਨੀ। ਸੋ ਬੇਸਿਕਲੀ ਦੋਨਾਂ ਕੇਸਾਂ ਦੇ ਵਿੱਚ ਜਿਹੜੀ ਵੇਟ ਕਰਨਾ ਆ, ਉਹ ਤੁਸੀਂ ਰੀਅਲ ਥਿੰਗਸ ਲੀਵਿੰਗ ਇਟ ਔਨ ਦਾ ਟੇਬਲ ਜਿੱਦਾਂ ਕਹਿੰਦੇ ਆ ਵੀ ਉਹ ਹੁੰਦਾ ਹੈ। ਸੋ ਜਿੱਦਾਂ ਤੁਸੀਂ ਦੱਸਿਆ ਵੀ ਤੁਹਾਨੂੰ ਬਸ ਸਕੈਜੂਲ ਇੱਦਾਂ ਦਾ ਮਿਲਿਆ ਜਿਹਦੇ ਵਿਚਾਲੇ ਨਾ ਤੁਸੀਂ ਕੰਮ ਤੇ ਜਾ ਸਕੋ, ਨਾ ਤੁਸੀਂ ਕੁਛ ਕਰ ਸਕੋ, ਦੈਨ ਯੂ ਲੂਜ਼ਿੰਗ ਇਟ। ਫਿਰ ਬੰਦਾ ਅਜਿਹਾ ਫਸਦਾ ਆ, ਫਿਰ ਕਹਿੰਦਾ ਯਾਰ ਜਾਂ ਤਾਂ ਹੁਣ ਮੈਂ ਕੰਮ ਕਰ ਲੈਂਦਾ ਜਾਂ ਮੈਂ ਪੜ੍ਹਾਈ ਕਰ ਲਾਂ। ਫਿਰ ਬੰਦਾ ਮੋਸਟਲੀ ਆਪਾਂ ਇਹੀ ਦੇਖਿਆ ਵੀ ਲੋਕ ਪੜ੍ਹਾਈ ਛੱਡ ਕੇ ਕੰਮ ਵਾਲੇ ਪਾਸੇ ਨੂੰ ਹੋ ਜਾਂਦੇ ਆ। ਤੇ ਵੀ ਡੋਂਟ ਵਾਂਟ ਯੂ ਟੂ ਲੂਜ਼ ਦੈਟ ਓਪਰਚੁਨਿਟੀ। ਜਿਹੜੀ ਪੜ੍ਹਾਈ ਦੀ ਓਪਰਚੁਨਿਟੀ ਆ ਉਹ ਲੂਜ਼ ਨਾ ਕਰੋ, ਉਹ ਮੇਕ ਸ਼ੋਰ ਕਰੋ ਵੀ ਤੁਹਾਨੂੰ ਜਿਹੜੀ ਉਹ ਮਿਲੇ ਅਤੇ ਉਹਦਾ ਫਾਇਦਾ ਜਿਹੜਾ ਉਹ ਤੁਸੀਂ ਜ਼ਰੂਰ ਜਿਹੜਾ ਉਹ ਚੁੱਕੋ। ਅਤੇ ਡੈਫੀਨੇਟਲੀ ਅਤੇ ਇੱਕ ਵਾਰੀ ਫਿਰ ਜਾਂਦੇ ਜਾਂਦੇ ਗੁਰਵਿੰਦਰ ਭਾਅ ਜੀ ਜਿਹੜੀਆਂ EMLS ਦੀਆਂ ਕਲਾਸਿਸ ਆ ਉਹਨਾਂ ਦਾ ਟਾਈਮਿੰਗ ਇੱਕ ਵਾਰੀ ਫਿਰ ਦੱਸ ਦਿਓ ਵੀ ਕਦੋਂ ਉਹਦੇ ਲਈ ਆਪਾਂ ਰਜਿਸਟਰ ਕਰ ਸਕਦੇ ਹਾਂ, ਕੀ ਆਪਸ਼ਨਸ ਹੈਗੀਆਂ ਜੀ। ਜਿਹੜੀਆਂ ਅਸੀਂ EMLS ਦੀ ਕਲਾਸਿਸ ਜਿਹੜੇ ਸਾਡੇ ਗੁਰਦੁਆਰਾ ਸਾਹਿਬ ਸਿੰਘ ਸਭਾ ਦੇ ਵਿੱਚ ਸ਼ੁਰੂ ਹੋਣੀਆਂ, ਉਹ ਹੋਣੀਆਂ ਅਗਸਤ 15 ਨੂੰ। ਤੇ ਕਲਾਸਿਸ ਦਾ ਟਾਈਮ ਹੈਗਾ ਆ, 2 ਕਲਾਸਿਸ ਹੈਗੀਆਂ ਆ। ਇੱਕ ਹੈਗੀ ਆ ਇੰਟਰਮੀਡੀਏਟ ਪ੍ਰੋਨੰਸੀਏਸ਼ਨ, ਉਹਦਾ ਕਹਿਣਾ ਵਾ ਤੁਸੀਂ ਸਿਰਫ ਉਹਨੂੰ ਸਿਖਾ ਲੈਣਾ ਹੈ ਕਿ ਤੁਸੀਂ ਬੋਲਣਾ ਕਿੱਦਾਂ ਆ। ਦੂਈ ਸ਼ਬਦ ਹੈਗੀ ਕਿੱਦਾਂ ਬੋਲਣੇ ਆ, ਠੀਕ ਸ਼ਬਦ ਕਿੱਦਾਂ ਬੋਲਣੇ ਆ। ਦੂਆ ਹੈਗਾ ਆ ਹਾਈ ਇੰਟਰਮੀਡੀਏਟ ਗ੍ਰਾਮਰ, ਹੈ ਨਾ, ਜੇ ਤੁਸੀਂ ਇੰਗਲਿਸ਼ ਬੋਲਣੀ ਆ ਜਾਂ ਲਿਖਣੀ ਆ, ਉਹਦੇ ਵਿੱਚ ਤੁਹਾਡੀ ਗ੍ਰਾਮਰ ਪ੍ਰੋਪਰ ਕਿੱਦਾਂ ਹੋਣੀ ਆ। ਸੋ ਇਹ 2 ਕਲਾਸਾਂ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਅਗਸਤ 15 ਨੂੰ। ਤੇ ਇਹਨਾਂ ਦੀ ਜਿਹੜੀ ਐਡਮਿਸ਼ਨ ਤੇ ਓਰੀਐਂਟੇਸ਼ਨ ਵਰਕਸ਼ਾਪ ਹੈਗੀ ਆ, ਉਹ ਹੈਗੀ ਆ ਦਿਨ ਐਤਵਾਰ ਜੁਲਾਈ 19 ਤੇ ਦਿਨ ਐਤਵਾਰ ਜੁਲਾਈ 26, 12:30 ਤੋਂ 2:30 ਵਜੇ ਤੱਕ ਕਮਰਾ ਨੰਬਰ 1 ਦੇ ਵਿੱਚ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਤੁਸੀਂ ਆਓ। ਆਪਣੀਆਂ ਤੁਸੀਂ ID ਲੈ ਕੇ ਆਓ ਤੇ ਆਪਣੀਆਂ ਉੱਥੇ ਸਾਡੇ ਕਾਉਂਸਲਰਸ ਹੋਊਗੇ, ਉਹ ਤੁਹਾਡੀ ਹੈਲਪ ਕਰੂਗੇ। ਜੇ ਤੁਹਾਡੇ ਕੋਲ ਆਪਣਾ ਕੰਪਿਊਟਰ ਹੈਗਾ ਆ, ਉਹ ਤੁਸੀਂ ਲੈ ਆਓ। ਉਹਦਾ ਸਾਡੇ ਕੋਲ ਕੰਪਿਊਟਰ ਉੱਤੇ ਹੈਗੇ ਆ, ਪਰ ਕਈ ਵਾਰੀ ਸਾਡਾ ਨੈਟਵਰਕ ਸਲੋ ਹੁੰਦਾ, ਤੇ ਤੁਸੀਂ ਆਪਣਾ ਜ਼ਰੂਰ ਆਪਣਾ ਤਿਆਰੀ ਕਰਕੇ ਆਓ ਤੇ ਮਨ ਬਣਾ ਕੇ ਆਓ ਕਿ ਮੈਂ ਕਲਾਸਾਂ ਲੈਣੀਆਂ ਆ। ਤੇ ਇੱਕ ਤਾਂ ਇਹ ਹੋ ਗਈ। ਬਾਕੀ ਜਿਹੜੀਆਂ ਤੁਹਾਨੂੰ ਜੇ ਤੁਸੀਂ ਵੇਟ ਨਹੀਂ ਕਰ ਸਕਦੇ, ਤੁਸੀਂ ਕੱਲ੍ਹ ਨੂੰ ਹੀ ਆਪਣੇ ਕਾਲਜ ਜਾਓ, ਉੱਥੇ ਤੁਹਾਡੇ ਕਾਉਂਸਲਰ ਤੁਹਾਡੇ ਹੈਗੇ ਆ, ਤੁਹਾਡੀ ਹੈਲਪ ਕਰੂਗੇ। ਤੁਸੀਂ ਆਪਣੀ ਐਪਲੀਕੇਸ਼ਨ ਨੂੰ ਕੰਪਲੀਟ ਕਰੋ ਤੇ ਤੁਸੀਂ ਸੋਮਵਾਰ ਤੱਕ ਤੁਸੀਂ ਆਪਣੀਆਂ ਕਲਾਸਾਂ ਦੇ ਵਿੱਚ ਰਜਿਸਟਰ ਹੋ ਸਕਦੇ ਆ, ਜੇ ਉਹਨਾਂ ਦੇ ਵਿੱਚ ਜਗ੍ਹਾ ਹੈਗੀ ਆ ਤਾਂ। ਤੇ ਬਿਲਕੁਲ। ਸੋ ਡੈਫੀਨੇਟਲੀ ਇਸ ਮੌਕੇ ਦਾ ਜਿਹੜਾ ਉਹ ਫਾਇਦਾ ਚੱਕੋ ਤੇ ਆਪਣੇ ਆਪ ਨੂੰ ਇੰਗਲਿਸ਼ ਦੇ ਵਿੱਚ ਨਿਪੁੰਨ ਕਰੋ। ਤੁਸੀਂ ਉੱਥੇ ਜਾਂਦੇ ਆ, ਨਵੇਂ ਲੋਕਾਂ ਨੂੰ ਮਿਲਦੇ ਆ, ਕਈ ਹੋਰ ਓਪਰਚੁਨਿਟੀਜ਼ ਤੁਹਾਡੇ ਮੂਹਰੇ ਜਿਹੜੀਆਂ ਉਹ ਸਾਹਮਣੇ ਪੇਸ਼ ਹੁੰਦੀਆਂ। ਸੋ ਮੇਕ ਸ਼ੋਰ ਕਰੋ ਵੀ ਉਹ ਚੀਜ਼ਾਂ ਨੂੰ ਜਿਹੜਾ ਤੁਸੀਂ ਦੇਖੋ। ਅਤੇ ਬਹੁਤ ਬਹੁਤ ਧੰਨਵਾਦ ਗੁਰਵਿੰਦਰ ਭਾਅ ਜੀ, ਬੜੀ ਮਿਹਰਬਾਨੀ ਅੱਜ ਦੇ ਇਸ ਪ੍ਰੋਗਰਾਮ ਦੇ ਲਈ। ਮਿਲਦੇ ਹਾਂ ਜੀ ਫਿਰ ਆਪਾਂ ਨੈਕਸਟ ਟਾਈਮ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜ।